ਵੀ ਵੇਖ ਮਗਰ ਬੰਦੇ ਲਈ ਆ ਰਹੇ ਇੱਧਰ ਇੱਧਰ ਪਾਣੀ ਲੈ ਕੇ ਆ ਰਹੇ ਕਿਸੇ ਦੇ ਹੱਥ 'ਚ ਪਾਣੀ ਆ ਪਰਲੀ ਟਾਪ ਨੂੰ ਹੱਥ ਰੱਖ ਆਜੋ ਆਜੋ ਕਿਸੇ ਨੇ ਆਵਾਮ ਸਾਰੀ ਆਪਣੀ ਪਿੱਛੇ ਥੈਲਿਆਂ 'ਚ ਪਾਣੀ ਪਾਇਆ ਕਿਸੇ ਨੇ ਚੌਲ ਪਾਏ। ਸਿਆਣੇ ਕਹਿੰਦੇ ਆ ਵੀ ਦਰਿਆ ਬਾਦਸ਼ਾਹ ਹੁੰਦਾ ਤੇ ਦਰਿਆ ਦੀ ਜੂਹ 'ਚ ਵਸਣ ਵਾਲੇ ਉਹਦੀ ਰਈਅਤ ਹੁੰਦੇ। ਇਹ ਕਿਵੇਂ ਤਜਰਬਾ ਬਗੈਰ ਜਾਲ ਤੋਂ ਯਾਰ ਮੱਛੀ ਅੱਜ ਤੱਕ ਅਸੀਂ ਨਹੀਂ ਫੜ ਪਹਿਲੇ ਤਾਂ ਬਾਈ ਹੋਰੀ ਆਇਆ ਤਾਂ ਹੁਣ ਬਾਹਰ ਅੱਛਾ ਤੇ ਨਹੀਂ ਉਹ ਫਿਰ ਇਹ ਹੱਥ 'ਚ ਤਿਲਕਦੀ ਨਹੀਂ ਕੋਈ ਤਜਰਬੇ ਦੀ ਗੱਲ ਆ। ਅਸੀਂ ਲੰਗਰ ਲੈ ਕੇ ਆਏ ਸੀਗੇ ਤੇ ਉਧਰੋਂ ਪਾਣੀ ਦਾ ਉਹ ਛਾਲ ਆ ਗਈ ਆ ਤੇ ਪਾਣੀ ਨੇ ਤਾਂ ਇੰਜ ਘੇਰ ਲਿਆ ਜਿਵੇਂ ਬੰਦੇ ਬੰਦੇ ਨੂੰ ਘੇਰਦੇ ਹੁੰਦੇ ਆ। ਇਧਰੋਂ ਪਾਣੀ ਚੜ੍ਹ ਆਇਆ ਜੀ ਤੇ ਉਹ ਅਗਲੇ ਪਾਸੇ ਦੇਖੋ ਜੀ ਇਧਰੋਂ ਹੀ ਪਾਣੀ ਚੜ੍ਹ ਆਇਆ। ਕਹਿੰਦਾ ਹਾਣੀਆਂ 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 ਕੱਦੀ ਉੱਤੇ ਕੁੱਲੀ ਪਾਈਏ ਸਾਡੇ ਕੱਖ ਨਾਲ ਉਡਾਵੀਂ ਪਾਣੀ ਆ ਦੇਖੋ ਨਾ ਜੀ ਬਈ ਉਹ ਵਿਚਾਰਿਆਂ ਦੇ ਉਹ ਡਿੱਗਿਆ ਪਿਆ ਉਹ ਪਰਲਾ ਕੋਠਾ ਵੀ ਡਿੱਗਿਆ ਪਿਆ। अस्सलाम वालेकुम। ਸਿਆਣੇ ਕਹਿੰਦੇ ਵੀ ਕੁਛ ਚੱਕੀ ਢਿੱਲੀ ਕੁਛ ਦਾਣੇ ਸਿੱਲੇ ਵੀ ਇੱਕ ਤਾਂ ਦਰਿਆ ਦਾ ਪਾਣੀ ਸ਼ੂਕਦਾ ਫਿਰਦਾ ਪੈਰਾਂ ਦੇ ਵਿੱਚ ਫਸਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਤਾਂ ਉਤੋਂ ਸਵੇਰ ਦਾ ਮੀਂਹ ਲੱਗਿਆ ਹੈ। ਮੀਂਹ ਨੇ ਆ ਝਟਕ ਸਾਹ ਲਿਆ ਬੱਦਲ ਗਰਜਦਾ ਤੇ ਬਿਜਲੀ ਲਸ਼ਕਦੀ ਵੀ ਜਿੱਦਾਂ ਕੋਈ ਘੂਰ ਕੇ ਦਬਕੇ ਨਹੀਂ ਮਾਰਦਾ ਇਦਾਂ ਆਵਾਜ਼ ਆ ਰਹੀ ਉਤੋਂ ਖੌਫਨਾਕ ਆਵਾਜ਼ ਆ ਰਹੀ ਬੰਦੇ ਦਾ ਦਿਲ ਡਰ ਜਾਂਦਾ। ਇੱਥੇ ਵਿਚਾਰੇ ਲੋਕ ਪਹਿਲਾਂ ਹੀ ਬੜੇ ਔਖੇ ਸੀ ਤੇ ਉੱਤੋਂ ਹੋਰ ਔਖੀ ਬਣ ਗਈ ਸਾਡੀਆਂ ਧੀਆਂ ਭੈਣਾਂ ਨੂੰ ਸਾਡੇ ਨਿੱਕੇ ਨਿੱਕੇ ਬਾਲ ਜਿਹੜੇ ਆ ਬਹੁਤ ਔਖੇ ਆ। ਮੈਂ ਤੁਹਾਨੂੰ ਗਾਂਹ ਚੱਲ ਕੇ ਦਿਖਾਣਾ। ਸਿਆਣੇ ਕਹਿੰਦੇ ਵੀ ਮਾਫੀ ਨਾ ਬੜੀ ਚੰਗੀ ਸ਼ੈ ਹੈ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮਿਲਣੀ ਚਾਹੀਦੀ ਹੈ ਪਰ ਜਿਹੜੀ ਅਸੀਂ ਹਾਲਾਤ ਦੇਖ ਰਹੇ ਆ ਨਾ ਮਾਫੀ ਹਜੇ ਮਿਲੀ ਨਹੀਂ। ਮਾਫੀ ਕਿੱਦਾਂ ਮਿਲੇ ਬਈ ਤੁਸੀਂ ਥੋੜ੍ਹੇ ਦਿਨ ਪਹਿਲਾਂ ਸੁਣਦੇ ਰਹੇ ਖਬਰਾਂ ਕਿੱਦਾਂ ਦੀਆਂ ਖਬਰਾਂ। ਇੱਕ ਪੁੱਤ ਨੇ ਪੈਸੇ ਦੇ ਕੇ ਆਪਦਾ ਪਿਓ ਮਰਵਾਇਆ। ਹਾਂਜੀ ਇੱਕ ਜਗ੍ਹਾ ਤੇ ਪੁੱਤ ਨੇ ਮਾਂ ਨੂੰ ਮਾਰਤਾ। ਇੱਥੇ ਸਾਡੇ ਲਾਗੇ ਪਿਓ ਤੇ ਧੀ ਨੇ ਪਿਓ ਤੇ ਪੁੱਤ ਨੇ ਇੱਕ ਧੀ ਮਾਰਤੀ। ਕੋਈ ਕਿੱਦਾਂ ਜਦੋਂ ਸਿਆਣੇ ਕਹਿੰਦੇ ਆ ਬਈ ਦੁੱਖ ਦਈਏ ਜੇ ਖੁਲਕ ਨੂੰ ਤਾਂ ਪੈਂਦਾ ਕਹਿਰ ਖੁਦਾ ਫਿਰ ਉਹ ਇਦਾਂ ਹੀ ਆ ਭਰਾ ਦਾ ਹੱਕ ਮਾਰ ਦਿੰਦਾ। ਇੱਥੇ ਜਾ ਕੇ ਅਦਾਲਤਾਂ 'ਚ ਜਾ ਕੇ ਦੇਖ ਲਈ ਵੀ ਕਿੰਨੇ ਕੇਸ ਆ ਤੇ ਕਾਹਦੇ ਕੇਸ ਆ ਸਾਰੇ ਇਹੀ ਆ ਬਈ ਧੱਕੇਸ਼ਾਹੀ ਦੇ ਇੱਥੋਂ ਪਰਦੇਸੀਆਂ ਨੂੰ ਇੱਥੇ ਠੱਗੀਂਦੇ। ਹੁਣ ਕੱਲ ਇੱਕ ਟੈਲੀਫੋਨ ਆਇਆ ਬੰਦੇ ਦਾ ਹੁਣ ਤੂੰ ਚਾਚਾ ਗੱਲ ਸੁਣੀ ਉਹਦੇ ਘਰ ਧੀ ਪੁੱਤ ਹੋਇਆ ਤੇ ਉਹਨੇ ਨਾ ਇੱਕ ਤਾਂ ਆਇਆ ਚਾਹ ਨਾਲ ਆ ਕੇ ਨਾ ਤੇ ਉਹਨੇ ਕਿਹਾ ਵੀ ਨਾ ਦੁੱਧ ਘਰ ਹੈ ਨਹੀਂ ਵੀ ਚਲੋ ਕੋਈ ਡੰਗਰ ਲੈਣਾ। ਉਹ ਰਹਿਣ ਵਾਲਾ ਖਬਰੇ ਖਾਸੇ ਦੂਰ ਦਾ ਸਿਆਲਕੋਟ ਵਾਲਾ ਪਾਸਾ ਜਾਂ ਕਿਹੜੇ ਮੰਡੀ ਬਹੁਤ ਦਿਨ ਉੱਥੋਂ ਟੈਲੀਫੋਨ ਕੀਤਾ ਇੱਥੇ ਆਰਫ ਵਾਲੇ ਕੋ ਵਪਾਰੀ ਸੀ ਤੇ ਉਹ ਲਾਂਦਾ ਸੀ ਤਸਵੀਰਾਂ ਡੰਗਰਾਂ ਦੀਆਂ ਕੋ ਗਾਂ ਲਾਈ ਤੇ ਗਾਂ ਨੂੰ ਪਸੰਦ ਆ ਗਈ। ਜਦ ਗਾਂ ਪਸੰਦ ਆ ਗਈ ਤਾਂ ਉਹਨੂੰ ਕਹਿੰਦਾ ਵੀ ਇਹ 4.5 ਲੱਖ ਦੀ। ਅੱਛਾ ਜਦ ਉਹ ਮੁੱਕ ਗਈ ਤਾਂ ਉਹਨੇ ਗਾਂ ਘਲਾਤੀ 4.5 ਸਿਰ ਦੁੱਧ ਦੱਸਿਆ ਇੱਕ ਟਾਈਮ ਦਾ। ਉਹਦੇ ਕੋਲ ਗਾਂ ਆਪਣੀ ਨਾ ਬਾਹਰਲੇ ਮੁਲਕੋਂ ਆਇਆ ਸੀ ਪੈਸੇ ਉਹਨੇ ਘਲਾਤੇ ਏਡੀ ਦੂਰ ਉਹ ਆਪ ਆਇਆ ਨਹੀਂ। ਲੱਖ ਰੁਪਈਏ ਵਾਲੀ ਗਾਂ ਨਿਕਲੀ ਤੇ ਇੱਕ ਪਿਆਲੀ ਦੁੱਧ ਦੀ ਚੋਂਦਾ। ਐਡਾ ਜ਼ੁਲਮ ਉਹਨੇ ਕੀਤਾ। ਹੁਣ ਉਹਦਾ ਟੈਲੀਫੋਨ ਨਹੀਂ ਚੱਕਦਾ ਬੰਦਾ ਨਹੀਂ ਲੱਭਦਾ। ਮੈਂ ਉਹਨੂੰ ਕਿਹਾ ਤਾਂ ਹੈ ਮੈਂ ਕਿਹਾ ਵੀ ਆਪਾਂ ਰਲ ਮਿਲ ਕੇ ਲੱਭਾਂਗੇ। ਜਦੋਂ ਅਸੀਂ ਇੰਨਾ ਜ਼ੁਲਮ ਕਰਨਾ ਹੈ ਦੁੱਖ ਦੇਵੇਂ ਜੇ ਖਲਕ ਨੂੰ ਤੇ ਪੈਂਦਾ ਕਹਿਰ ਖੁਦਾ ਫਿਰ ਪੈਣਾ ਨਹੀਂ। ਬਾਕੀ ਇਹ ਆ ਵੀ ਮਾਫੀ ਦੇ ਅਸੀਂ ਅੱਜ ਵੀ ਤਲਬਗਾਰ ਹਾਂ ਵੀ ਮਾਲਕਾ ਸਾਨੂੰ ਮਾਫ ਕਰ ਦੇ। ਸਾਡੇ ਨਿੱਕੇ ਨਿੱਕੇ ਬਾਲਾਂ ਵੱਲ ਦੇਖ ਸਾਡੇ ਬਜ਼ੁਰਗ ਬੰਦੇ ਬਾਬੇ ਉਹਨਾਂ ਵੱਲ ਦੇਖ ਤੇ ਇਹ ਵੀ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਰੱਬ ਦੀ ਜ਼ਾਤ ਸਾਨੂੰ ਮਾਫੀ ਦੇ ਦੇ। ਸਾਡਾ ਪੂਰਾ ਪਾਕਿਸਤਾਨ ਇਸ ਦੁੱਖ ਦੇ ਵਿੱਚ ਦੁਖੀ ਆ। ਸਾਡੇ ਪ੍ਰਦੇਸਾਂ 'ਚ ਜਿਹੜੇ ਧੀ ਪੁੱਤ ਬੈਠੇ ਆ ਉਹ ਤੁਹਾਡੇ ਦੁੱਖ 'ਚ ਬਰਾਬਰ ਦੇ ਸ਼ਰੀਕ ਆ। ਸਾਨੂੰ ਵੀ ਉਹਨਾਂ ਨੇ ਘੱਲਿਆ ਤੇ ਇਸ ਟਾਈਮ ਉਹ ਜਿੰਨਾ ਦੁੱਖ ਅਸੀਂ ਇੱਥੇ ਨਹੀਂ ਮਹਿਸੂਸ ਕਰਦੇ ਜਿੰਨਾ ਉੱਥੇ ਬਹਿ ਕੇ ਉਹ ਕਰਦੇ। ਇਹ ਵੀਡੀਓ ਦੇ ਥਰੂ ਹੀ ਅੱਛਾ ਅਸੀਂ ਨਾ ਜੀ ਕਹਿ ਲਓ ਵੀ ਆਪਣੇ ਭਰਾਵਾਂ ਵਾਸਤੇ ਲੰਗਰ ਲੈ ਕੇ ਆਏ ਆ ਤੇ ਐਵੇਂ ਬਸ ਇਹਨਾਂ ਦੇ ਕੋਲ ਝੱਟ ਬਹਿਣ ਦਾ ਬਹਾਨਾ ਹੋਰ ਰਿਜ਼ਕ ਤਾਂ ਮੇਰੇ ਮਾਲਕ ਨੇ ਦੇਣਾ। ਤੇ ਉਹ ਪਿੱਛੇ ਅਸੀਂ ਆਪਣਾ ਲਾ ਰਹੇ ਹਾਂ ਮੇਲਾ ਸਾਰੇ ਭਰਾ ਸਾਡੇ ਕੋਲ ਉੱਥੇ ਬੈਠੇ ਰਹੇ ਗੱਲਾਂ ਬਾਤਾਂ ਵੀ ਕੀਤੀਆਂ ਤੇ ਉਹ ਫਿਰ ਲੰਗਰ ਵਾਲ ਅਸੀਂ ਆਉਂਦੇ ਹਾਂ ਇੱਕ ਵਾਰੀ ਸਿਰਫ ਵੇਖ ਕੇ ਆਉਣਾ ਗਾਂ ਵੀ ਹਾਲਾਤ ਕੀ ਆ ਤੇ ਕਿੱਥੇ ਕਿੱਥੇ ਤੱਕ ਅਸੀਂ ਪਹੁੰਚ ਸਕਦੇ ਹਾਂ ਵੀ ਸਾਡੇ ਭੈਣ ਭਰਾ ਕਿੱਥੇ ਕਿੱਥੇ ਬੈਠੇ ਆ ਵੀ ਜਿਨ੍ਹਾਂ ਤੱਕ ਅਸੀਂ ਲੰਗਰ ਪਹੁੰਚਾ ਦੇ। ਇਹ ਵੀ ਘਰ ਹੈਗੇ ਜੀ ਜਿੱਥੇ ਪਾਣੀ ਆਇਆ ਹੋਇਆ। ਅੱਛਾ ਸਭ ਉਧਰ ਵੀ ਨਾ ਉਧਰ ਵੀ ਤੇ ਖਸੂਸੀ ਮੈਂ ਸ਼ੁਕਰਗੁਜ਼ਾਰ ਆ ਆਪਣੇ ਭਰਾ ਮੀਆਂ ਦਿਲਦਾਰ ਸਾਹਿਬ ਦਾ ਜਿਹੜਾ ਰਜੇਵੇਂ ਵਾਲਾ ਬੰਦਾ। ਇੱਕ ਤਾਂ ਆਪ ਦਾ ਹਿੱਸਾ ਇਹਨੇ ਪਾਇਆ ਮੇਰੇ ਕੋਲ ਅਲਫਾਜ਼ ਨਹੀਂ ਮੈਂ ਇਹਦਾ ਕਿਵੇਂ ਸ਼ੁਕਰੀਆ ਅਦਾ ਕਰਾਂ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੁਸੀਂ ਆਪ ਦਾ ਹਿੱਸਾ ਵੀ ਲੈ ਕੇ ਆਏ ਤੇ ਆਪ ਆਏ ਆ ਟਾਈਮ ਕੱਢ ਕੇ ਰਜੇਵੇਂ ਵਾਲਾ ਬੰਦਾ ਤੇ ਆਪਣੇ ਭੈਣ ਭਰਾਵਾਂ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ।
ਸਿਆਣੇ ਕਹਿੰਦੇ ਆ ਵੀ ਦਰਿਆ ਬਾਦਸ਼ਾਹ ਹੁੰਦਾ ਤੇ ਦਰਿਆ ਦੀ ਜੂਹ 'ਚ ਵਸਣ ਵਾਲੇ ਉਹਦੀ ਰਈਅਤ ਹੁੰਦੇ ਤੇ ਬਾਦਸ਼ਾਹ ਆਪਣੀ ਰਈਅਤ ਕੋ ਗੇੜਾ ਜ਼ਰੂਰ ਮਾਰਦਾ, ਭਾਵੇਂ 30 ਸਾਲਾਂ ਬਾਅਦ ਮਾਰੇ, ਭਾਵੇਂ 40 ਸਾਲਾਂ ਬਾਅਦ ਮਾਰੇ, ਤੇ ਭਾਵੇਂ ਰਾਇਆ ਨੂੰ ਚੰਗਾ ਲੱਗੇ ਤੇ ਭਾਵੇਂ ਮਾੜਾ ਲੱਗੇ। ਇਹ ਦਰਿਆ ਬਾਦਸ਼ਾਹ ਆਪਣੀ ਰਾਇਆ ਕੋ ਗੇੜਾ ਮਾਰ ਕੇ ਗਿਆ। ਜਿਹੜਾ ਪਾਣੀ ਦਰਿਆ 'ਚੋਂ ਨਿਕਲ ਗਿਆ ਉਹ ਹੁਣ ਦਰਿਆ 'ਚ ਮੁੜਨ ਨਹੀਂ ਲੱਗਿਆ। ਉਹ ਇੱਥੇ ਖਲੋ ਉੱਥੇ ਖਲੋ, ਲੋਕ ਕਹਿੰਦੇ ਆ ਪਾਣੀ ਘਟ ਗਿਆ। ਹਾਏ, ਜਿਹੜੇ ਵਸਣ ਵਾਲੇ ਆ ਨਾ ਇੱਥੇ ਦੇ, ਉਹਨਾਂ ਨੂੰ ਪੁੱਛੋ ਮੁਸੀਬਤ ਤਾਂ ਸ਼ੁਰੂ ਹੁਣ ਹੋਈ ਆ। ਪੀਣੇ ਨੂੰ ਤਾਂ ਪਏ ਹੋਣਾ ਵਿਚਾਰੇ। ਆ ਤੁਸੀਂ ਘਰ ਵੇਖ ਰਹੇ ਆ, ਇਸ ਪਾਸੋਂ ਸਾਰਾ ਘਰ ਡਿੱਗ ਗਿਆ। ਲੋਕ ਵਿਚਾਰੇ ਆਪਣਾ ਘਰ ਛੱਡ ਕੇ ਚਲੇ ਗਏ। ਇੱਥੇ ਹੁਣ ਆ ਜਿਹੜੀ ਤੂਤ ਤਾਤ ਲਾਏ ਸੀ ਨਾ, ਤੂਤਾਂ ਦੀ ਛਾਂ ਦੇ ਵਿੱਚ ਨਿਆਣੇ ਖੇਡਦੇ ਸੀ, ਬਹਿੰਦੇ ਸੀ, ਤੇ ਹੁਣ ਇੱਥੇ ਪਾਣੀ ਫਿਰਦਾ। ਪਾਣੀ ਦੀ ਬਾਦਸ਼ਾਹੀ ਹੈ। ਮੈਂ ਤਾਂ ਕਹਿੰਦਾ ਦਰਿਆ ਬਾਦਸ਼ਾਹ ਹੁੰਦਾ, ਤੇ ਉਹ ਬਾਦਸ਼ਾਹ ਫਿਰ ਰਿਹਾ ਘਰਾਂ ਦੇ ਵਿੱਚ ਜਿੱਥੇ ਮਰਜ਼ੀ। ਉਹਨੂੰ ਪੁੱਛਣ ਵਾਲਾ ਹੀ ਕੋਈ ਨਹੀਂ, ਉਹਨੂੰ ਡੱਕਣ ਵਾਲਾ ਹੀ ਕੋਈ ਨਹੀਂ। ਉਹ ਜੋ ਬਾਦਸ਼ਾਹ ਹੈ, ਹਾਂ, ਜਦੋਂ ਮਰਜ਼ੀ ਇੱਥੇ ਆਵੇ ਜਾਵੇ, ਉਹਨੂੰ ਕੋਈ ਡੱਕ ਨਹੀਂ ਸਕਦਾ। ਬਾਕੀ ਗੱਲ ਮੇਰੇ ਤਾਂ ਮਨ 'ਚ ਇੱਕੋ ਹੀ ਆ ਵੀ ਯਾ ਅੱਲਾ ਸਾਨੂੰ ਮਾਫ ਕਰ, ਬਸ ਗੱਲ ਇੰਨੀ ਕੁ, ਇਸ ਤੋਂ ਅੱਗੇ ਗੱਲ ਕੋਈ ਨਹੀਂ। ਤੇ ਅਸੀਂ ਉੱਥੇ ਜਿੰਨੀ ਦੇਰ ਲੰਗਰ ਪੱਕ ਰਿਹਾ ਸੀ, ਮੈਂ ਸਿਰਫ ਮੇਰਾ ਇਹ ਦਿਲ ਸੀ ਮੈਂ ਦੇਖ ਆਵਾਂ ਆਪਣੀ ਅੱਖਾਂ ਨਾਲ ਵੀ ਕਿੱਥੇ ਕਿੱਥੇ ਘਰ ਆ, ਵੀ ਚਲੋ ਅਸੀਂ ਮੁੜ ਕੇ ਉੱਥੇ ਨਾ ਪਹੁੰਚਾ ਦਈਏ ਲੰਗਰ। ਤੇ ਇਦਾਂ ਗਾਂਹ ਤੁਰਿਓ ਜੀ ਇੱਕ ਵਾਰੀ। ਇਹ ਪੱਕੀ ਸੜਕ ਹੀ ਆ ਨਾ? ਅੱਛਾ, ਪੱਕੀ। ਤੇ ਫਿਰ ਜਿਹੜੇ ਲੋਕ ਇੱਥੇ ਸੀਗੇ ਉੱਠ ਕੇ ਚਲੇ ਗਏ। ਹਾਂ, ਜੋ ਦੇਖਿਆ ਨਾ ਪਾਣੀ ਆ ਗਿਆ ਸਾਡੇ ਵਾਲੇ ਮਰਬੇ 'ਚ, ਉਦੋਂ ਉੱਠ ਕੇ ਚਲ ਗਏ। ਉੱਠ ਕੇ ਚਲੇ ਗਏ। ਇਹ ਜਿਹੜੇ ਫਸਲਾਂ ਨੂੰ ਵਿੱਚ ਪਾਣੀ ਖਲੋਤਾ ਰਹਿਣਾ, ਹੁਣ 2 ਮਹੀਨੇ ਤੱਕ ਖਲੋਤਾ ਰਹੂਗਾ ਜੀ, ਤਕਰੀਬਨ ਮਹੀਨਾ ਤਾਂ ਪੱਕਾ ਖੜਾ। ਅੱਛਾ, ਮਹੀਨਾ ਪੱਕਾ। ਤੇ ਇਹ ਫਿਰ ਜਿਹੜੀਆਂ ਵਿੱਚ ਫਸਲਾਂ 'ਚ ਮਹੀਨਾ ਪਾਣੀ ਖਲੋ ਜਾਵੇ, ਉਹ ਫਿਰ ਬਚਦੀ ਤਾਂ ਨਹੀਂ? ਜੀ ਬਿਲਕੁਲ ਖਤਮ ਹੋ ਜਾਂਦੀ ਹੈ। ਉਹਨੇ ਖਤਮ, ਉਹਨੇ ਸੜ ਜਾਣਾ ਸਿਵਾਏ ਕਮਾਦ ਵੱਜ ਜਾਂਦਾ। ਹਾਂਜੀ, ਕਮਾਦ ਵੱਜ। ਅੱਛਾ, ਸ਼ੁਕਰ ਆ ਜੇ ਕਮਾਦ ਵੱਜ ਜਾਵੇ, ਚਲੋ ਮਾਲਕ ਕੇ ਬਚਾ ਦੇਵੇ। ਇਹ ਜਿਹੜੇ ਇਲਾਕੇ 'ਚ ਅਸੀਂ ਇਸ ਟਾਈਮ ਹੈ ਨਾ ਜੀ, ਇਹ ਕਮਾਲੀਏ ਦਾ ਇਲਾਕਾ ਤੇ ਇਹ ਕਮਾਦ ਦਾ ਇਲਾਕਾ ਜਿੱਥੇ ਅਸੀਂ ਫਿਰ ਰਹੇ ਹਾਂ। ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਇਹ ਕਮਾਲੀਏ ਦਾ ਇਲਾਕਾ, ਤੇ ਇੱਥੇ ਕਮਾਦ ਬਹੁਤ ਹੁੰਦਾ। ਤੁਸੀਂ ਖਬਰਾਂ 'ਚ ਸੁਣਿਆ ਹੋਣਾ ਵੀ ਖਾਨ ਕਾ ਚੱਕ ਡੁੱਬ ਗਿਆ, ਉਹ ਬਹੁਤਾ ਜਿਹੜਾ ਡੁੱਬਿਆ। ਇੱਥੋਂ ਸਾਹਮਾ ਆ ਪੱਕੀ ਸੜਕ ਜਿਹਦੇ ਤੇ ਅਸੀਂ ਜਾ ਰਹੇ ਹਾਂ, ਹਾਂ, ਜਿਹੜੀ ਪੱਕੀ ਸੜਕ ਤੇ ਅਸੀਂ ਜਾ ਰਹੇ ਹਾਂ, ਇਹ ਖਾਨ ਕੇ ਚੱਕ ਦੀ ਸੜਕ ਹੈ। ਹਾਂ, ਤੇ ਇਸ ਪਾਸੇ ਵੀ ਘਰ ਆ ਅੱਗੇ? ਇਸ ਪਾਸੇ ਵੀ ਘਰ। ਤੇ ਉੱਥੇ ਕੋਈ ਹੈ ਜੀ? ਕੋਈ ਹੈਗਾ ਜੀ। ਅੱਛਾ, ਉੱਥੇ ਆਪਾਂ ਲੰਗਰ ਪਹੁੰਚਾਉਣਾ ਹੈ? ਉੱਥੇ ਵੀ ਪਹੁੰਚਾਵਾਂਗੇ। ਲੰਗਰ ਪਹੁੰਚਾਵਾਂਗੇ। ਜਿੱਥੇ ਸਾਰਾ ਉਹ ਬੰਦਾ ਆ ਰਿਹਾ ਸੀ, ਹਾਂ, ਉੱਥੇ ਵੀ ਘਰ। ਅੱਛਾ, ਉੱਥੇ ਵੀ ਘਰ ਹੈ। ਖਾਨ ਦੇ ਚੱਕ ਤੋਂ ਮੇਨ ਇਹ ਘਰ ਇੱਕ ਆਉਂਦਾ ਵਿੱਚ। ਅੱਛਾ, ਹਾਂਜੀ, ਇਹ ਆਬਾਦੀ ਜੱਟ ਚੌਕ ਤੋਂ ਅਗਾ ਆਬਾਦੀਆਂ ਮਸਲਨ ਆਪਣੇ ਆਪਣੇ ਡੇਰਿਆਂ 'ਚ ਡੇਰੇ ਬੈਠੇ। ਹਾਂਜੀ, ਸਾਰੇ ਬੈਠੇ ਨੇ। ਇੱਧਰ ਜ਼ਿਆਦੀ ਆਬਾਦੀ। ਤੇ ਇਸ ਪਾਸੇ ਨੂੰ ਰਾਹ ਹੈ? ਹਾਂਜੀ, ਉਹ ਸੋਲੰਗ। ਅੱਛਾ, ਉੱਥੇ ਆਓ ਜੀ, ਉਧਰ ਨੂੰ ਨਿਗਾਹ ਮਾਰ ਕੇ ਆਈਏ। ਉਧਰ ਸਿਆਣੇ ਕਹਿੰਦੇ ਵੀ ਪਾਣੀ ਨਾਲ ਨਾ ਆਡਾ ਨਹੀਂ ਲਾਈਦਾ। ਤੂੰ ਦੇਖ ਲਾ ਵੀ ਅੱਖਾਂ ਸਾਡੇ ਨਾਲ ਆ, ਤੇ ਇਹ ਉਹੀ ਥਾਵਾਂ ਜਿੱਥੇ ਨਿਆਣੇ ਭੱਜੇ ਫਿਰਦੇ ਸੀ। ਬਿਲਕੁਲ। ਤੇ ਆ ਮੂਰਖਾਂ ਵਾਂਗ ਇੱਥੇ ਸੋਟੇ ਨਾਲ ਤੁਰ ਹੁੰਦਾ। ਦੇਖ ਕੇ ਵੀ ਗਾਂ ਇੱਕ ਇੱਕ ਪੈਰ ਇੰਜ ਵੇਖ ਕੇ ਨਾ ਇੰਜ ਮਿਣ ਕੇ ਰੱਖਣਾ ਪੈਂਦਾ। ਪਾਣੀ ਇਦਾਂ ਔਖਿਆਂ ਕਰ ਦਿੰਦਾ ਬੰਦੇ ਨੂੰ। ਪਾਣੀ ਵਿਚਾਰੇ ਦੀ ਕੀ ਜ਼ਰੂਰਤ ਆ ਸਾਨੂੰ ਔਖਿਆਂ ਕਰੇ? ਇਹ ਤਾਂ ਰੱਬ ਦਾ ਹੁਕਮ ਨਾ ਹੋਵੇ, ਤਾਂ ਇਹ ਉਹਦਾ ਹੁਕਮ ਹੋਇਆ ਤੇ ਬਸ ਉਹੀ ਮਾਫ ਕਰੂਗਾ। ਉੱਥੋਂ ਹੀ ਮਾਫੀ ਲੱਭਣੀ ਆ, ਤੇ ਇਹਨੇ ਲੱਭਣਾ ਵੀ ਨਹੀਂ। ਪਾਣੀ ਕਿੱਥੋਂ ਲੱਭਣਾ ਇੱਥੇ, ਜਦੋਂ ਉਹਦਾ ਇਸ਼ਾਰਾ ਹੋ ਗਿਆ ਵੀ ਚੱਲ ਬਈ ਤੇਰਾ ਕੰਮ ਹੋ ਗਿਆ। ਹਾਂ, ਉਹਦੇ ਕਹਿਣ ਸੁਣਨ ਚ ਆ, ਤੇਰੇ ਮੇਰੇ ਕਹਿਣ ਸੁਣਨ ਚ ਹੈ ਨਹੀਂ। ਤੇ ਬਾਕੀ ਇਹ ਆ ਵੀ ਇੱਕ ਵਾਰੀ ਤਾਂ ਜਿਵੇਂ ਉੱਤੋਂ ਹੁਣ ਫਿਰ ਮੀਂਹ ਜੁੜ ਗਿਆ। ਹਾਂਜੀ, ਜਦੋਂ ਅਸੀਂ ਆਏ ਆ ਨਾ ਰਾਹ ਦੇ ਵਿੱਚ ਬਹੁਤ ਮੀਂਹ ਪਿਆ। ਤੁਹਾਡੇ ਇੱਥੇ ਕਿੰਨਾ ਕੁ ਪਿਆ? ਇੱਥੇ ਵੀ ਤੇਜ਼ ਪਿਆ, ਬਹੁਤ ਚੰਗਾ ਪਿਆ। ਹਾਂਜੀ, ਚੰਗਾ ਮੀਂਹ ਪਿਆ। ਬਸ ਕੋਈ ਹੈ ਤਾਂ ਇਹ ਦੁਨੀਆ ਅਜ਼ਮੈਸ਼ ਦਾ ਘਰ ਹੀ ਆ। ਬੰਦਾ ਆਇਆ ਤਾਂ ਅਜ਼ਮੈਸ਼ਾਂ ਵਾਸਤੇ, ਬਿਲਕੁਲ। ਪਰ ਕਿਤੇ ਕਿਤੇ ਬੰਦਾ ਜ਼ਿਆਦੀਆਂ ਹੀ ਨੇ। ਹਾਂ, ਕਿਤੇ ਕਿਤੇ ਜ਼ਿਆਦੀਆਂ ਹੀ ਨੇ, ਕਿਤੇ ਜ਼ਿਆਦਾ। ਹਾਂਜੀ, ਹਾਏ, ਅੱਲਾ ਹਿੰਮਤ ਦੇਵੇ, ਅੱਲਾ ਹੌਸਲਾ ਦੇਵੇ। ਹਾਂ, ਤਕੜੇ ਰਹੋ। ਪੂਰਾ ਪਾਕਿਸਤਾਨ ਤੁਹਾਡੇ ਨਾਲ ਖਲੋਤਾ। ਅੱਲਾ ਪਾਕ ਤੇ ਭਰੋਸਾ ਬਹੁਤ। ਹਾਂਜੀ, ਇਸ ਪੰਜਾਬ ਤੇ ਨਾ ਬੜੇ ਬੜੇ ਔਖੇ ਟਾਈਮ ਵੀ ਆਏ। ਹਾਂਜੀ, ਰੱਬ ਨੇ ਉਹ ਨੰਗਾਤ ਤੇ ਫਿਰ ਪੈਰਾਂ ਤੇ ਖਲੋ ਜਾਂਦਾ। ਫਿਰ ਖੜੇ, ਇਹ ਵੀ ਲੰਘ ਜਾਣਾ, ਇਹ ਵੀ ਲੰਘ ਜਾਏਗਾ ਜੀ। ਇਹ ਖਲੋ ਜੂਗਾ ਪੈਰਾਂ ਤੇ ਇਨਸ਼ਾਅੱਲਾ। ਇਦਾਂ ਹੀ ਦੁਬਾਰਾ ਇੱਥੇ ਜਲ ਥਲ ਹੋਊਗੀ। ਤੁਰੇ ਚਲੋਗਾ। ਤੇ ਦੇਖ ਲਾ ਵੀ ਸਾਡੇ ਉਹ ਗੱਲ ਜਿਹੜੀ ਅੱਗੇ ਕਰਦੇ ਸੀ, ਸਾਡੇ ਪੰਜਾਬ ਦੀ ਰਹਿਤਲ ਬਹਿਤਲ ਇਦਾਂ ਦੀ ਆ
ਮੇਰਾ ਦਿਲ ਕਹਿੰਦਾ ਵੀ ਕਿਸੇ ਦੁਨੀਆ ਦੇ ਕਿਸੇ ਮੁਲਕ 'ਚ ਇਦਾਂ ਦੀ ਰਹਿਤਲ ਬੈਤਲ ਹੈ ਨਹੀਂ ਜਿਹੜੀ ਇੱਥੇ ਮੋਹ ਪਿਆਰ ਇੱਥੇ ਆ ਨਾ। ਹਾਂਜੀ ਹੁਣ ਤੁਸੀਂ ਆਪ ਦਾ ਕੰਮ ਛੱਡ ਕੇ ਸਾਡੇ ਨਾਲ ਨਹੀਂ ਲੱਗੇ ਹੋਏ? ਲੱਗੇ ਸਰ, ਲੈ ਆ ਗੱਲ ਤੁਹਾਡੀ ਮੁਹੱਬਤ ਵਾਸਤੇ। ਹਾਂ, ਇਹ ਡੁੱਬੇ ਪਏ ਵਿਚਾਰੇ, ਹਾਂਜੀ ਇਹ ਡੁੱਬੇ ਪਏ ਆ, ਔਖੇ ਆ, ਤੇ ਸਾਨੂੰ ਵੇਖ ਕੇ ਨਾ ਤੇ ਉਹ ਕੋਈ ਚਾਹ ਨੂੰ ਭੱਜ ਗਿਆ, ਕੋਈ ਕਿਸੇ ਸ਼ੈ ਨੂੰ ਭੱਜ ਗਿਆ। ਮੈਂ ਕਿਹਾ ਯਾ ਵਾਹ ਮਾਲਕਾ, ਇਹ ਮੇਰਾ ਪੰਜਾਬ ਵਸਦਾ ਰਵੇ। ਇਹ ਜਿਹੜੀ ਪੰਜਾਬ ਦੀ ਆਹ ਗੱਲ ਆ ਨਾ, ਇਹ ਨਹੀਂ ਪੰਜਾਬ ਨੂੰ ਮਰਨ ਦਿੰਦੀ। ਨਹੀਂ ਮਰਨ ਦਿੰਦੀ। ਹਾਂ, ਇਹ ਰੱਬ ਨੂੰ ਬੜਾ ਪਸੰਦ ਆ। ਜਿਹੜਾ ਮੋਹ ਪਿਆਰ ਆ ਨਾ, ਜਿਹੜਾ ਆਏ ਬੰਦੇ ਦੀ ਆਓ ਭਗਤ ਕਰਨੀ, ਇਹ ਬੜੀ ਪਸੰਦ ਆ ਰੱਬ ਨੂੰ। ਹਾਂਜੀ, ਤੇ ਅੱਜ ਅਸੀਂ ਦਿਹਾੜੀ ਸਿਰਫ ਤੁਹਾਡੇ ਨਾਲ ਲੰਘਾਉਣ ਵਾਸਤੇ ਆਏ ਆ ਵੀ ਗੱਲਾਂ ਕਰਾਂਗੇ, ਤੁਹਾਡੇ ਨਾਲ ਦੁੱਖ ਸੁੱਖ ਕਰਾਂਗੇ, ਹੋਰ ਕੁਝ ਵੀ ਨਹੀਂ ਕਰਨਾ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਕੁਝ ਵੀ ਨਹੀਂ ਕਰ ਅੱਲਾ ਸਕਦੇ, ਦੀ ਜ਼ਾਤ ਤੋਂ ਉਹ ਕਰ ਸਕਦੀ। ਹਾਂਜੀ ਤੇ ਬਾਕੀ ਮੈਨੂੰ ਨਾ ਕਈ ਬੰਦਿਆਂ ਨੇ ਟੈਲੀਫੋਨ ਕਰਦੇ ਆ ਨਾ, ਤੇ ਉਹ ਕਹਿੰਦੇ ਆ ਵੀ ਯਾਰ ਵੀ ਅਸੀਂ ਤੈਨੂੰ ਕੋਈ ਭੇਜਤੀ ਸ਼ਾਇ ਵੀ ਇਹ ਤੂੰ ਪਹੁੰਚਾ ਉੱਥੇ। ਹਾਂਜੀ ਤੇ ਮੈਂ ਕਹਿੰਦਾ ਵੀ ਯਾਰ ਮੇਰੇ ਵਾਸਤੇ ਦੁਆ ਵੀ ਕਰਿਓ ਵੀ ਇਹ ਜਿਹੜੀ ਅਮਾਨਤ ਆ ਵੀ ਖੈਰੀ ਸਲਾਮਤੀ ਅਸੀਂ ਅਮਾਨਤਦਾਰਾਂ ਤੱਕ ਪਹੁੰਚਾ ਦਈਏ। ਪਹੁੰਚਾ ਦਈਏ। ਅੱਛਾ, ਇੱਕ ਗੱਲ ਮੈਂ ਇੱਥੇ ਹੋਰ ਜ਼ਰੂਰ ਕਰੂੰਗਾ ਵੀ ਜਿਹੜਾ ਮਾਲਕ ਨੇ ਡਿਊਟੀ ਲਾਈ ਆ, ਅਸੀਂ ਕਰ ਰਹੇ ਆ, ਇੱਥੇ ਪਾਣੀ ਦਾ ਜ਼ੋਰ ਆ। ਹਾਂਜੀ ਤੇ ਜਿਹੜਾ ਕੰਮ ਅਸੀਂ ਕਰ ਰਹੇ ਆ, ਚਲੋ ਜਿੰਨਾ ਕੁ ਹੋਇਆ ਅਸੀਂ ਕਰਾਂਗੇ। ਤੇ ਜੇ ਸਾਡੇ ਕੋਲ ਗੁੰਜਾਇਸ਼ ਬਣ ਗਈ, ਉਮੀਦ ਆ ਵੀ ਬਣ ਜਾਣੀ ਆ ਵੀ ਸਾਡੇ ਕੋਲ ਕੁਛ ਆ ਬਚ ਗਈ। ਤੇ ਜਿਵੇਂ ਗਾਂ ਸਿਆਲਾ ਆ ਰਿਹਾ ਨਾ, ਹਾਂਜੀ ਦਿਹਾੜੀ ਡੰਗ ਤੱਕ ਆਇਆ ਸਿਆਲਾ, ਉਹਦਾ ਛਾਲਾ ਮਾਰਦਾ ਆ ਰਿਹਾ ਸਿਆਲਾ। ਹਾਂਜੀ ਤੇ ਜੇ ਮੇਰੇ ਮਾਲਕ ਨੇ ਚਾਹਿਆ ਨਾ, ਤੇ ਅਸੀਂ ਸਿਆਲੇ ਦੇ ਵਿੱਚ ਜਿਹੜੀਆਂ ਜੈਕਟਾਂ ਨਾ, ਹਾਂ ਸਿਆਲੇ ਦਾ ਸਮਾਨ, ਜੈਕਟਾਂ, ਕੰਬਲ, ਖੇਸ, ਲੋਈਆਂ, ਇਦਾਂ ਦੀ ਛਾਵਾਂ ਉੱਥੇ ਪਹੁੰਚਾਵਾਂਗੇ। ਉੱਥੇ ਕੀ ਇੱਥੇ ਪਹੁੰਚਾਵਾਂਗੇ ਜਿੱਥੇ ਸਾਡੇ ਭਰਾ ਡੁੱਬੇ, ਜਿਹੜੇ ਔਖੇ ਆ। ਹਾਂਜੀ ਮੈਂ ਇੱਕ ਥਾਂ ਦੇ ਉੱਤੇ ਅੱਗੇ ਖਬਰ ਮੈਂ ਦਿਖਾਇਆ ਵੀ ਹੋਵੇ, ਤੁਸੀਂ ਦੇਖਿਆ ਹੋਵੇ ਵੀ ਥੋੜਾ ਜਿਹਾ ਉੱਪਰ ਪਾਣੀ ਦੇ ਵਿੱਚ ਘਰ ਹੀ ਡਿੱਗਿਆ। ਥੋੜਾ ਜਿਹਾ ਤਾਂ ਰਿਓ ਜੀ, ਇਸ ਪਾਸਾ ਡੂੰਘਾ ਘਰ ਹੀ ਡਿੱਗਿਆ ਨਾ। ਤੇ ਤੋਬਾ ਮੇਰੀ ਯਾ ਅੱਲਾ, ਮੈਂ ਦਿਖਾਇਆ ਨਹੀਂ, ਉਹ ਮੇਰੇ ਕੋਲ ਨਹੀਂ ਦੇਖ ਹੋਇਆ, ਮੈਂ ਕੀ ਦਿਖਾਣਾ ਸੀ। ਉਹਦੇ 'ਚ ਜੇਜ਼ ਦਾ ਸਮਾਨ ਸੀ, ਤੇ ਉਹ ਬੀਬੀ ਵਿੱਚੋਂ ਕੱਢ ਕੇ ਨਾ ਕੱਲੀ ਕੱਲੀ ਸ਼ੈ, ਤੇ ਉਹ ਵਿੱਚੋਂ ਕੋਈ ਦੋ ਮੁੰਡਿਆਂ ਨੂੰ ਲਾ ਕੇ ਪਾਣੀ 'ਚੋਂ ਕਢਾ ਰਹੀ ਸੀ। ਤੇ ਮੈਂ ਕਿਹਾ ਵੀ ਯਾਰ ਇਸ ਤੋਂ ਗਾਂ ਔਖਾ ਟਾਈਮ ਕੀ ਹੋਣਾ, ਵੀ ਆਸਾਂ ਉਮੀਦਾਂ ਉਹ ਆਪਣੀਆਂ ਡੋਬੀ ਬੈਠੀ ਹੈ। ਡੋਬੇ ਬੈਠੇ। ਤੇ ਉਹ ਸਮਾਨ ਜਿੱਦਾਂ ਲੋਕਾਂ ਦੇ ਭਿੱਜ ਗਏ, ਖਰਾਬ ਹੋ ਗਏ, ਤੇ ਸਿਆਲੇ 'ਚ ਟਾਈਮ ਥੋੜਾ, ਉੱਤੋਂ ਮੀਂਹ ਆ ਰਿਹਾ, ਉੱਤੋਂ ਘਰ ਡਿੱਗ ਗਏ। ਚਲੋ ਜਿਹੜਾ ਖੜੇ ਪੈਰੀ ਕੰਮ ਹੋ ਸਕਦਾ ਉਹ ਤਾਂ ਕਰੀਏ ਨਾ। ਖੜੇ ਪੈਰੀ ਜਾਂ ਲੰਗਰ ਦਾ ਹੋ ਸਕਦਾ ਸੀ, ਜਾਂ ਕਿਸੇ ਨੂੰ ਅਸੀਂ ਲਾਈਟਾਂ ਵੀ ਮੰਗਾ ਰਹੇ ਹਾਂ, ਉਹ ਲਾਈਟ ਆ ਜੀ ਅਸੀਂ ਤੁਹਾਨੂੰ ਦੇ ਕੇ ਜਾਵਾਂਗੇ, ਅਸੀਂ ਸਵੇਰੇ ਪਹੁੰਚਾ ਦਾਂਗੇ, ਸਾਰੇ ਘਰਾਂ ਨੂੰ ਪਹੁੰਚਾਵਾਂਗੇ। ਤੇ ਉਹ ਅੱਗੇ ਅਸੀਂ ਲੱਭਦੇ ਰਹੇ ਹਾਂ, ਤੇ ਅੱਗੇ ਲੱਭੀ ਨਹੀਂ, ਤੇ ਹੁਣ ਲੱਭੀ ਆ। ਉਹ ਜਿਵੇਂ ਪਹਿਲਾਂ ਲੱਭ ਰਹੀ ਸੀ ਉਹਦੇ ਨਾਲੋਂ ਮਹਿੰਗੀ ਲੱਭ ਰਹੀ ਆ ਹੁਣ ਇਸ ਟਾਈਮ, ਪਰ ਅਸੀਂ ਉਹ ਲਵਾਂਗੇ। ਲੋੜ ਜੋ ਆ ਬਈ ਐਡੀ ਕੁ ਪਲੇਟ ਆ ਹਾਂਜੀ ਉਹਦੇ ਨਾਲ, ਤੇ ਉਹ ਪਲੇਟ ਇਦਾਂ ਉਹਦੇ ਵੱਲ ਨੂੰ ਕਰ ਦੇਣੀ ਸੂਰਜ ਵੱਲ ਨੂੰ, ਤੇ ਉਹਨੇ ਲਾਈਟ ਨੇ ਬਿਜਲੀ ਪੀ ਲੈਣੀ, ਰਾਤ ਨੂੰ ਉਹਨੇ ਆਪੇ ਹੀ ਜਲ ਜਾਣਾ। ਮਾਸ਼ਾਅੱਲਾ। ਹਾਂ, ਤੁਹਾਡੇ ਬਿਜਲੀ ਹੈ ਇੱਥੇ? ਹਾਂਜੀ ਬਿਜਲੀ ਸਰ ਹੁਣ ਤਾਂ ਕੱਟੀ ਆ ਸਰ, ਹੈ ਸਹੀ। ਅੱਛਾ, ਹਾਂਜੀ ਇਹ ਤਾਂ ਨਹੀਂ ਹੁਣ ਮੈਂ ਪੁੱਛਦਾ ਵੀ ਹੁਣ ਹੈ? ਨਹੀਂ ਹੁਣ ਹੈ ਨਹੀਂ ਗੀ। ਕਿੰਨੇ ਦਿਨ? ਹੁਣ ਤਾਂ ਸਾਨੂੰ 9 ਦਿਨ ਹੋ, ਬਲਕਿ 11 ਦਿਨ ਹੋ ਗਏ ਨੇ ਬਿਜਲੀ ਹੋ ਗਈ ਨਹੀਂ ਹੈਗੀ। ਓਹੋ, ਇਹ ਡਿੱਗੇ ਪਏ ਅੱਗੇ ਦੇਖਿਆ। ਹਾਂਜੀ 11 ਦਿਨ ਹੋ ਗਏ ਨੇ ਬਿਜਲੀ ਨਹੀਂ ਹੈਗੀ। ਉਹ ਖੰਭੇ ਸੱਜ ਲੰਬੇ ਪਏ ਸਾਰੇ ਉਹ ਸਰ ਹਾਂਜੀ ਉਹ ਖੰਭੇ ਖਾਨ ਕੇ ਚੱਕ ਦੇ ਅਗਲੇ ਪਾਸੇ ਸਾਰੇ ਲੰਬੇ ਪਏ, ਕੋਈ ਟੁੱਟਿਆ ਪਿਆ ਕੋਈ ਕਿੱਦਾਂ। ਮੇਨ ਲੈਣਾ ਡਿੱਗ ਪਈਆਂ। ਅੱਛਾ, ਸਾਨੂੰ ਅੱਜ ਦੀ ਮਾਫੀ ਦਿਓ, ਮੈਂ ਨਾ ਉਹ ਲਾਈਟਾਂ ਅੱਜ ਲੈ ਕੇ ਆਣੀਆਂ ਸੀ, ਅੱਜ ਨਹੀਂ ਮੈਂ ਪਹੁੰਚਾਈਆਂ। ਸਵੇਰੇ ਮੈਂ ਤੁਹਾਨੂੰ ਲਾਈਟਾਂ ਪਹੁੰਚਾ ਦਾਂ। ਠੀਕ ਸਰ। ਤੇ ਸਾਰੇ ਘਰਾਂ ਕਿੰਨੀਆਂ ਲਾਈਟਾਂ ਇੱਥੇ ਲੈ ਕੇ ਆਈਏ? ਤਕਰੀਬਨ ਘਰ ਤਾਂ ਕਾਫੀ ਨੇ, ਤਕਰੀਬਨ 50 ਤਾਂ ਹੋਣੀਆਂ ਚਾਹੀਦੀਆਂ। 50 ਲਾਈਟਾਂ ਲੈ ਆਵਾਂਗੇ। ਹਾਂਜੀ 50 ਇੱਥੇ ਲੈ ਆਵਾਂਗੇ, ਹਾਂਜੀ ਤੇ ਬਾਕੀ ਗਾਂ ਦੇਵਾਂਗੇ। ਹਾਂਜੀ ਚਲੋ, ਕਿਤੇ ਇਹਨੇ ਡੇਗ ਵੀ ਲਿਆ ਕਮਾਦ? ਕਮਾਦ ਸਰ ਜਿਹੜੇ ਨਾ ਜਿਹੜੇ ਸਾਡੇ ਲਾਵੇਂ ਕਮਾਦ ਨੇ, ਜਿਹੜੇ ਅਸੀਂ 97 ਕਹਿੰਦੇ ਆ। ਹਾਂ, ਲਵੇਰੇ। ਹਾਂਜੀ ਉਹ ਕਮਾਦ ਸਾਡਾ ਖਰਾਬ ਹੋਇਆ, ਦੇਖੋ ਸਰ ਪਿੱਛੇ ਇਸ ਤਰ੍ਹਾਂ ਵੀ, ਇਸ ਤੋਂ ਪਿੱਛੇ ਵੀ ਸਰ। ਅੱਛਾ, ਤਾਂ ਪਾਣੀਓ ਪਾਣੀ ਹੈ। ਹਾਂਜੀ ਹਾਂਜੀ ਉਹ ਖਰਾਬ ਹੋ ਗਿਆ। ਤੇ ਜਿਹੜਾ ਮੋਢਾ ਕਮਾਦ ਆ ਸਾਡਾ ਸਰ, ਹਾਂ ਉਹ ਬਚ ਜਾਣਾ। ਅੱਲਾ ਕਰੇ ਬਚ ਜਾਏ। ਹਾਂਜੀ ਉਹ ਬਚ ਜਾਣਾ। ਅੱਲਾ ਕਰੇ ਲਵੇਰਾ ਵੀ ਬਚ ਜਾਏ। ਹਾਂਜੀ ਲਵੇਰਾ ਜਿਹੜਾ ਲੰਮਾ ਹੋ ਗਿਆ ਉਹ ਬਚ ਜਾਏਗਾ। ਹਾਂ, ਮਸਲਨ ਪਾਣੀ ਦੀ ਜ਼ੈਦ ਤੋਂ ਬਾਹਰ ਹੋਇਆ। ਅੱਛਾ, ਅੱਲਾ ਕਰੇ ਬਚ ਜਵੇ ਯਾਰ, ਜਿਹੜੀ ਸ਼ਾਇ ਬਚਦੀ ਉਹ ਤਾਂ ਬਚੇ। ਬਾਬਾ ਨਸੀਰ ਬਲੋਚ ਲਿਖਦਾ, ਕਹਿੰਦਾ ਹਾਣੀਆਂ ਹਾਣੀਆਂ ਹਾਣੀਆਂ, ਕੱਦੀ ਉੱਤੇ ਕੁੱਲੀ ਪਾਈਏ, ਸਾਡੇ ਕੱਖ ਨਾਲ ਉਡਾਵੀਂ ਪਾਣੀਆਂ। ਪਾਣੀ ਆ ਦੇਖੋ ਨਾ ਜੀ, ਬਈ ਉਹ ਵਿਚਾਰਿਆਂ ਦੇ ਉਹ ਡਿੱਗਿਆ ਪਿਆ, ਉਹ ਪਰਲਾ ਕੋਠਾ ਵੀ ਡਿੱਗਿਆ ਪਿਆ, ਸਾਰਾ ਕੁਝ ਡਿੱਗਿਆ ਹੈ। ਦੇਖ ਨਾ, ਉਹ ਇਹ ਫਿਰ ਘਰ ਵਾਲੇ ਤਾਂ ਨਹੀਂ ਇੱਥੇ ਰਹਿ ਸਕਦੇ। ਘਰ ਵਾਲੇ ਅਸੀਂ ਉਧਰ ਲੈ ਗਏ ਸਰ, ਸਾਰਾ ਕੁਝ ਉਧਰ ਹੀ। ਇਧਰੋਂ ਅਸੀਂ ਅੱਛਾ, ਕੋਈ ਸਮਾਨ ਕੱਢ ਲਿਆ, ਕੋਈ ਵਿੱਚ ਰਹਿ ਗਿਆ,
ਹਾਂਜੀ ਅੱਛਾ ਇਹ ਕੋਈ ਰੱਬ ਖੈਰ ਕਰੇ ਵੀ ਬੰਦਿਆਂ ਦਾ ਬਚ ਬਚਾ ਰਿਹਾ? ਜੀ ਬੰਦਿਆਂ ਦਾ ਬਚਾ ਸ਼ੁਕਰ ਅਲਹਮਦੁਲਿਲਾ ਸਿਵਾਏ ਉਸ ਇੱਕ ਬੰਦੇ ਤੋਂ ਇਲਾਵਾ ਹੋਰ ਇੱਥੇ ਸ਼ੁਕਰ ਅੱਲਾ ਦਾ। ਨਹੀਂ ਇੱਕ ਬੰਦਾ ਕੀ ਹੋਇਆ? ਇੱਕ ਬੰਦਾ ਇੱਥੇ ਡੁੱਬ ਕੇ ਫੌਤ ਹੋਇਆ ਜੀ। ਅੱਛਾ ਕਿੰਨੇ ਦਿਨ ਪਹਿਲਾਂ? ਮਸਲਨ 6 ਦਿਨ ਪਹਿਲੇ। 6 ਦਿਨ ਹੋ ਗਏ। ਅੱਛਾ ਇਹ ਪਾਣੀ ਆਏ ਨੂੰ ਕਿੰਨੇ ਦਿਨ ਹੋਏ? ਪਾਣੀ ਆਏ ਨੂੰ ਹੋ ਗਏ 8 ਦਿਨ। 8-9 ਦਿਨ। ਓਏ ਹੋਏ ਹੋਏ ਹੋਏ। ਉਹਦਾ ਇੱਕ ਬੇਟਾ ਉਹਦਾ ਹਾਂ ਤਾਂ 2 ਬੱਚੀਆਂ ਮੇਰੇ ਖਿਆਲ। ਬੱਚੀ ਇੱਕ ਬੱਚੇ ਹਾਂ। ਹਾਏ 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 ਹਾਏ। ਤੇ ਉਹ ਕੀ ਕਿਦਾਂ ਉਹ ਕਿਦਾਂ ਰੁੜ ਗਿਆ? ਉਹ ਬਸ ਇਦਾਂ ਇਹਨਾਂ ਬੱਚਿਆਂ ਦਾ ਲੰਗਰ ਲੈਣ ਗਿਆ ਜੀ ਪਿੰਡ ਚ ਖਾਂ ਦੇ ਚੱਕੋਂ। ਵਾਪਸੀ ਆਉਂਦੇ ਆ ਪਾਣੀ ਦੀ ਰੋੜ ਪਈ ਜ਼ਿਆਦੀ ਸੀਗੀ। ਲੰਗਰ ਤੇ ਮਿਲਿਆ ਕਿਉਂ ਨਹੀਂ ਸੀਗਾ? ਲੰਗਰ ਨਹੀਂ ਮਿਲਿਆ ਸੀ। ਨਹੀਂ ਮਿਲਿਆ ਫਿਰ ਲੈਣ ਤਾਂ ਗਿਆ ਸੀ ਨਾ। ਉਹ ਉਧਰੋਂ ਵਾਪਸੀ ਆਉਂਦਾ ਜੀ ਉਹ ਪਾਣੀ ਰੇੜ 'ਚ ਜ਼ਿਆਦਾ ਸੀ ਅਗਲਾ ਪਾਸਾ ਡੂੰਘਾ ਸੀ ਰੁੜ ਗਿਆ ਵਿੱਚ ਜੀ। ਤਰਦਾ ਤੁਰਦਾ ਰਿਹਾ ਲੇਕਿਨ ਉਹ ਨਾ ਤਰਨ ਦੇ ਵਿੱਚ ਹੀ ਪਾਣੀ ਦੀ ਰੋੜ 'ਚ ਹੀ ਉਹ ਮਰ ਗਿਆ। ਓਏ ਹੋਏ ਹੋਏ ਹੈ ਕਿੱਡਾ ਵੀ ਉਹਦਾ ਬੱਚੇ ਬੁੱਚੇ ਕਿੱਥੇ? ਬੱਚੇ ਉਹਦੇ ਪਿੱਛੇ ਨੇ ਜੀ। ਉਹਨਾਂ ਨੇ ਹੁਣ ਬਾਹਰ ਕੱਢ ਕੇ ਮੇਰੇ ਖਿਆਲ ਸ਼ਹਿਰ ਲੈ ਗਏ ਨੇ। ਇੱਧਰ ਪਿੱਛੇ ਸੋੜਿਆਂ ਦੇ ਪਏ। ਹਾਂ ਉਧਰ ਲੈ ਗਏ ਨੇ 74 ਚੱਕ ਆ ਜੀ 11 ਐਲ ਚੀਚਾ ਵਤਨੀ ਤੋਂ ਅੱਗੇ। ਮੈਂ ਇੱਥੇ ਤੁਹਾਡੇ ਕੋਲ ਆਂਦਾ ਰਹਿਣਾ ਹਾਂਜੀ ਤੇ ਉਹਦੇ ਬੱਚਿਆਂ ਨਾਲ ਸਾਨੂੰ ਮਿਲਾਇਓ। ਠੀਕ ਸਰ। ਦੇਖੋ ਜੀ ਜਾਨ ਤੋਂ ਵੱਧ ਕੇ ਤਾਂ ਕੋਈ ਸ਼ੈ ਨਹੀਂ ਹੁੰਦੀ। ਉਹ ਦੱਸਦੇ ਆ ਵੀ ਪਾਣੀ ਦੇ ਵਿੱਚ ਘਰੇ ਫਸੇ ਸੀਗੇ ਤੇ ਬੱਚਿਆਂ ਵਾਸਤੇ ਲੰਗਰ ਲੈਣ ਵਾਸਤੇ ਗਿਆ, ਲੰਗਰ ਵੀ ਨਾ ਲੱਭਾ ਤੇ ਆਪ ਦੀ ਜਾਨ ਵੀ ਗਵਾਤੀ। ਕਿਤੇ ਕਿਤੇ ਬੰਦਾ ਬਾਜ਼ੀ ਇਹੋ ਜੀ ਖੇਡ ਜਾਂਦਾ ਨਾ ਬਈ ਉਹ ਦੂਆਂ ਵਾਸਤੇ ਨਾ। ਹੁਣ ਸੁਣ ਕੇ ਐਸਾ ਦੁੱਖ ਹੋਇਆ ਨਾ ਆ ਗੱਲ ਸੁਣ ਕੇ ਬਈ ਇਹ ਗੱਲ ਹੁਣ ਖਬਰੇ 8 ਦਿਨ ਹੀ ਨਾ ਦਿਮਾਗ ਚੋਂ ਨਿਕਲੇ। ਹਾਂਜੀ ਹਾਂ ਖੌਫ ਸਦਮਾ ਨਾ ਸਦਮਾ ਬਣ। ਥੋੜਾ ਜਿਹਾ ਅੱਗੇ ਦੀ ਹੋ ਗਿਆ ਉਹ ਤੈਨੂੰ ਫੜ ਕੇ ਚੜਾ। ਹਾਂਜੀ ਆ ਬੱਕਰੀ ਦੇਖੋ ਨਾ ਹਰ ਸ਼ੈ ਸੇ ਇੱਥੇ ਦੇਖੋ। ਇੱਥੇ ਕੋਈ ਪਤਾ ਲੱਗਦਾ ਮਕਾਨ ਸੀਗੇ ਸਰ? ਹਾਂ ਹਰ ਸ਼ੈ ਕੁਝ ਇੱਧਰ ਗਏ ਕੁਝ ਇੱਧਰ ਗਏ। ਇੱਧਰ ਦੀ ਆ ਜਾਓ ਇੱਧਰ। ਇੱਥੋਂ ਦੀ ਟੱਪੋ ਤੁਸੀਂ। ਦੇਖੋ ਜੀ ਆ ਨਲਕਾ ਵਿੱਚ ਓਏ ਹੋਏ ਆ ਦੇਖੋ ਲੈ ਖਿੱਚੋ ਖਾਂ। ਇਹ ਚੱਲਦਾ ਨਲਕਾ ਠੀਕ ਸੀ? ਹਾਂਜੀ ਬਿਲਕੁਲ ਕਲੀਅਰ ਚੱਲਦਾ ਸੀਗਾ। ਬਸ ਡਿੱਗ ਪਿਆ। ਹੁਣ ਡੁੱਬਿਆ ਪਿਆ ਨਲਕਾ। ਹਾਂਜੀ ਐਸਾ ਕੋਈ ਆਇਆ ਨਾ ਜਿਵੇਂ ਕੋਈ ਇਹ 88 ਤੋਂ ਵੀ ਜ਼ਿਆਦਾ ਆਇਆ। ਹਾਂ 88 ਦਾ ਪਾਣੀ ਇਦਾਂ ਚੜਿਆ ਨਹੀਂ ਸੀ। ਇਹ ਉਸ ਤੋਂ ਵੀ ਜ਼ਿਆਦਾ ਆਇਆ ਹੈ। ਮਿੰਟਾਂ ਦੇ ਵਿੱਚ ਹੀ ਹਾਲਾਤ ਬਦਲ ਗਏ। 8 ਦਿਨਾਂ ਦੀ ਗੱਲ ਆ। ਉਹ ਕਹਿੰਦਾ ਅੱਗੇ ਭਾਈ ਦੱਸਦਾ ਸੀ ਵੀ 9 ਦਿਨ ਹੋ ਗਏ ਸਾਨੂੰ ਇਦਾਂ ਇਹ ਖੇਚਲ ਕਰਦਿਆਂ ਇਹ ਖੇਚਲ ਕਰਦੇ ਆ ਇਦਾਂ ਹੀ। ਹਾਂਜੀ ਇੱਕ ਘੰਟੇ ਦੇ ਵਿੱਚ 1 ਕਿੱਲਾ ਸਫ਼ਰ 1 ਘੰਟੇ 'ਚ ਹੁੰਦਾ। ਦੇਖ ਦੇਖ ਕੇ ਖਿਆਲ ਨਾਲ ਤੁਰਨਾ ਪੈਂਦਾ। ਹਾਂਜੀ ਤੇ ਵੈ ਉਹ ਇਦਾਂ ਵੀ ਨੇਰ ਨਹੀਂ ਜਿਵੇਂ ਚੜਦਾ ਹੁੰਦਾ ਜਿਵੇਂ ਮੂੰਹ ਸਿਰ ਵਿਗਾੜ ਕੇ ਚਲਾ ਜਾਂਦਾ ਮਿੱਟੀ ਉਹ ਮਿੱਟੀ ਨਹਾਤੇ ਧੋਤੇ ਬੰਦੇ ਦਾ। ਹਾਂਜੀ ਬਸ ਉਹ ਇੱਕ ਬੁੱਲਾ ਜਿਹਾ ਹੀ ਲੰਘਿਆ ਤੇ ਸਾਰਾ ਕਿਸੇ ਨੂੰ ਉਜਾੜ ਗਿਆ। ਉਹ ਤਾਂ ਜਾਨਾਂ ਲੈ ਗਿਆ ਤਾਂ ਹੁਣ ਪਤਾ ਲੱਗਿਆ। ਤੇ ਫਿਰ ਉਹ ਇੱਥੇ ਇੰਨੀਆਂ ਬੇੜੀਆਂ ਇੰਨਾ ਕੁਝ ਵੀ ਨਹੀਂ ਜਿੱਦਾਂ ਪਾਣੀ ਵੜਿਆ ਜਿੰਨਾ ਦੁਨੀਆ ਡੁੱਬੀ ਆ ਹਰ ਪਾਸੇ ਪਹੁੰਚ ਵੀ ਨਹੀਂ ਸਕਦੇ। ਨਹੀਂ ਪਹੁੰਚ ਸਕੇ। ਹਾਂ ਕਿ ਇਹ ਨਹੀਂ ਪਹੁੰਚ ਸਕੇ। ਪਾਣੀ ਇਧਰੋਂ ਪਹੁੰਚਾਉਂਦੇ ਤੇ ਅੱਗੇ ਸਿਰੇ ਲੋਕਾਂ ਨੂੰ ਜੱਗ ਬਚਾਉਣ ਲੱਗ ਹਾਂ ਬਸ ਦੇਖਣਾ ਹੁਣ ਇੱਕ ਵਾਰੀ ਕਿਵੇਂ ਇੱਥੇ ਛਾਂ ਦੀ ਆਵਾਜ਼ਾਂ ਆ ਰਹੀਆਂ। ਆ ਇਧਰੋਂ ਪਾਣੀ ਦੀਆਂ। ਆ ਪਿੱਛੇ ਆਇਆ ਆਵਾਜ਼ ਆ ਰਹੀ ਨਾ। ਹਾਂਜੀ ਇਹ ਪਾਣੀ ਦੇ ਅੱਗੇ ਇੱਕ ਬੰਨ ਵਾ ਜੀ ਸਾਡਾ ਖਾਲਾ ਸਰਕਾਰੀ ਹਾਂ ਉਹਦੇ ਉੱਤੋਂ ਦੀ ਗੁਜ਼ਰ ਰਿਹਾ। ਆ ਜਿਹੜੀ ਆਵਾਜ਼ ਗੂੰਜ ਆ ਰਹੀ ਜੀ ਆ ਜਿਹੜੀ ਆ ਖਾਲਾ ਵਾ ਇੱਥੇ ਇੱਥੋਂ ਇੱਕ ਮਰੱਬੇ ਤੇ ਉਹ ਭਾਈ ਹੁਣੀ ਉਧਰ ਹੀ ਗਏ ਨੇ। ਬਾਈ ਹੁਣੀ ਉਧਰ ਹੀ ਗਏ। ਇੱਕ ਮਿੰਟ ਆ ਰਹੀ ਨਾ ਬੜੀ ਆਵਾਜ਼ ਆ ਰਹੀ ਹੈ। ਹਾਂਜੀ ਆ ਪਾਣੀ ਦੀ ਆ। ਇਹ ਵਿੱਚ ਤਾਂ ਨਹੀਂ ਆ ਰਹੀ ਹੁਣੀ ਸਾਨੂੰ ਤਾਂ ਆ ਰਹੀ ਆ। ਗੂੰ ਦੀ ਆਵਾਜ਼ ਆਂਦੀ ਆ ਤੇ ਉਹ ਪਾਣੀ ਕਹਿੰਦੇ ਇਦਾਂ ਡਿੱਗ ਰਿਹਾ ਜਿਵੇਂ ਝਾਲ ਚ ਨਹੀਂ ਡਿੱਗਦਾ। ਹਾਂਜੀ ਇਸੇ ਤਰ੍ਹਾਂ ਸਰ ਝਾਲ ਦਾ। ਹਾਂਜੀ ਹੁਣ ਤੱਕ ਤਾਂ ਅਸੀਂ ਇਹ ਸੁਣਦੇ ਆਏ ਸੀ ਬਈ ਬੰਦੇ ਕਿਸੇ ਨੂੰ ਕੋਈ ਤੰਦਰੁਸਤੀ ਹੁੰਦੀ ਸੀ ਨਾ ਕਹਿੰਦੇ ਪਾਣੀ ਫਿਰ ਗਿਆ ਹਾਂਜੀ ਹੈ ਗੱਲਾਂ ਤੇ ਲਾਲੀ ਆ ਗਈ ਵੀ ਤੇਰੇ ਪਾਣੀ ਫਿਰ ਗਿਆ। ਹਾਂਜੀ ਕਿਤੇ ਪਾਣੀ ਇਦਾਂ ਦਾ ਵੀ ਫਿਰ ਜਾਂਦਾ। ਇਹ ਤਾਂ ਹੈ ਕਹਿ ਲੋ ਕਿ ਕਿਤੇ ਕਿਰਾਏ ਤੇ ਪਾਣੀ ਫਿਰ ਇਹ ਤਾਂ ਹਾਂ ਅਦੇ ਵੀ ਉਹ ਘਰ ਦਾ ਮੂੰਹ ਮੁਹਾੜ ਹੀ ਬਦਲ ਕੇ ਚਲਾ ਗਿਆ। ਇਹ ਲੱਗਦਾ ਵੀ ਇੱਥੇ ਕੋਈ 100 ਸਾਲ ਵੀ ਨਹੀਂ ਇੱਥੇ ਕੋਈ ਵਸ ਕੇ ਗਿਆ ਕੋਈ ਵਸ ਕੇ ਗਿਆ ਜਿੱਦਾਂ ਉਹਨੇ ਕਰਤਾ ਉਹ ਜਿੱਦਾਂ ਕਰਤਾ ਇਦਾਂ ਉਜਾੜ ਕੇ ਗਿਆ। ਹਾਏ ਅੱਛਾ ਮਾਲਕ ਖੈਰ ਕਰੇ। ਅਸੀਂ ਜੀ ਉੱਥੇ ਪਹੁੰਚਦੇ ਆਂ ਲੰਗਰ ਕੋ। ਅਨੇ ਆਪਾਂ ਇਧਰੋਂ ਜਾਣਾ ਸਿੱਧੇ। ਆ ਉੱਥੋਂ ਥੱਲੇ ਲੱਹ ਜਾਾਂਗੇ। ਬਸ ਜਿੰਨੀ ਸੁੱਕੀ ਥਾਂ ਉੱਥੇ ਤੱਕ ਤਾਂ ਸੁੱਕੇ 'ਚ ਜਾਈਏ ਨਾ। ਹਾਂਜੀ ਆ ਜਾਓ
ਇਧਰੋਂ ਆਵਾਜ਼ਾਂ ਕਿਉਂ ਪੈ ਰਹੀਆਂ? ਉਹ ਵੈਸੇ ਸਰ ਅੱਗੇ ਨਾ ਸਾਡੇ ਵੱਡ ਵਡੇਰੇ ਕੋਈ ਗੱਲ ਹੋਣੀ ਨਾ, ਜਦੋਂ ਧੀ ਧਿਆਣੀ ਨੂੰ ਤੋਰਨਾ ਜਾਂ ਕਿਸੇ ਨੂੰ ਕੋਈ ਸ਼ਾਇਦ ਕੋਈ ਫਸਲ ਆਣੀ, ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਰੱਬ ਖਾਣਾ ਪੀਣਾ ਨਸੀਬ ਕਰੇ, ਹਾਂਜੀ ਹੈ ਰੱਬ ਵਰਤਣਾ ਨਸੀਬ ਕਰੇ, ਨਸੀਬ ਕਰੇ। ਧੀਆਂ ਨੂੰ ਜੇਜ ਦੇਣਾ ਨਾ। ਹਾਂਜੀ ਤੇ ਉਹ ਜਿਹੜੀ ਬੀਬੀ ਨੇ ਦੇਖਣਾ ਨਾ, ਉਹ ਵਿਹੜੇ 'ਚ ਰੱਖ ਕੇ ਦਿਖਾਉਂਦੇ ਹੁੰਦੇ ਸੀ ਨਾ। ਹਾਂਜੀ ਤੇ ਜਿਹੜੇ ਬੀਬੀ ਨੇ ਦੇਖਣਾ ਨਾ, ਉਹਨੇ ਕਹਿਣਾ ਅੱਛਾ ਪੁੱਤ ਰੱਬ ਤੈਨੂੰ ਵਰਤਣਾ ਨਸੀਬ ਕਰੇ, ਬਿਲਕੁਲ ਇਦਾਂ ਕਹਿੰਦੇ। ਹਾਂਜੀ ਅੱਛਾ ਜੇ ਕੋਈ ਕਣਕ ਦਾ ਆ ਗਿਆ ਨਾ, ਵੀ ਥ੍ਰੈਸ਼ਰ ਲੱਗੀ ਹੈ, ਕਣਕ ਚੱਕ ਰਹੇ, ਅੱਛਾ ਰੱਬ ਖਾਣੀ ਨਸੀਬ ਕਰੇ। ਖਾਣੀ ਨਸੀਬ ਕਰ। ਹਾਏ ਕਿੱਡੀ ਵੱਡੀ ਦੁਆ ਸੀ ਉਹ। ਦੁਆ ਦੀ ਸਮਝ ਹੁਣ ਆਉਂਦੀ ਵੀ ਜਦੋਂ ਆ ਭੜੋਲਿਆਂ 'ਚੋਂ ਪਾਣੀ ਫਿਰ ਗਿਆ, ਹਾਂਜੀ ਵੀ ਉਹ ਵੱਡੀ ਦੁਆ ਸੀ। ਹਾਂਜੀ ਇਹ ਤਾਂ ਸਾਡੀ ਸਰਕਾਰ ਕੋਈ ਇਹੋ ਜਿਹੀ ਸਕੀਮ ਲਾਂਦੀ ਕਿ ਜਿਹੜੇ ਦਾਣੇ ਸੀ ਨਾ, ਇਹਨਾਂ ਕੋਲ ਦਾਣੇ ਖਰੀਦਦੇ, ਸਰਕਾਰ ਖਰੀਦ ਕੇ ਤੇ ਇਹਨਾਂ ਨੂੰ ਉੱਥੋਂ ਚੰਗੇ ਉਸੇ ਦਾ ਲੰਗਰ ਜਾਂ ਕੋਈ ਰੋਟੀ ਜਾਂ ਆਟਾ ਬਣਾ ਕੇ ਦਿੰਦੇ ਇਹਨਾਂ ਨੂੰ, ਹਾਂਜੀ ਵੀ ਦਾਣੇ ਖਰਾਬ। ਅਗਲੀ ਵੀ ਪਤਾ ਲੱਗਿਆ 3900 ਨੂੰ ਹੋ ਗਈ ਹੈ। ਕਣਕ 3900 ਨੂੰ ਕਰ ਹਾਂਜੀ 3900 ਨੂੰ ਹੋ ਗਈ, ਤੁਸੀਂ ਇਹਨਾਂ ਨੂੰ ਦਵਾ ਹਾਂਜੀ ਕਣਕ ਜਿਹੜੀ ਆ ਸਾਡੀ ਕਣਕ ਜਿਹੜੀ ਹੈ ਸਾਡੀ ਖਰਾਬ ਹੋ ਗਈ। ਸਾਡੀ ਲਈ ਉਹਨਾਂ ਨੇ 2100 ਨੂੰ 2000 ਨੂੰ, ਤੇ ਹੁਣ ਆਟਾ ਸਰ 4400 ਨੂੰ। ਓਏ ਹੋਏ ਹੋਏ। ਤੇ ਕਣਕ ਉਹ ਦੱਸ ਰਿਹਾ 3900। ਹਾਂਜੀ ਕਣਕ 3900 ਨੂੰ, 3800 ਨੂੰ, 3900 ਨੂੰ। ਉਹ ਹੋਣੀ ਸੀ ਜਦੋਂ ਸਾਡੇ ਹੱਥੋਂ ਨਿਕਲ ਗਈ ਨਾ। ਹਾਂਜੀ ਤੇ ਹੁਣ ਚਾਹੇ ਹੋ ਭਾਵੇਂ ਜਾਵੇ 5000 ਨੂੰ ਕਰ ਦੇਣ। ਹਾਂ, ਜਦੋਂ ਸਾਡੇ ਨਹੀਂ ਰਹੀ ਇਦਾਂ ਹੀ। ਇਹੀ ਤਾਂ ਗੱਲ, ਆਪਣੀ ਸ਼ੈ ਹੁਣ ਭੇਜ ਗਈ, ਉਹਨੇ ਨਵੀਂ ਲੈਣੀ ਹੈ ਤੇ ਉਹੀ ਨਹੀਂ ਲੱਭਣੀ। ਮੈਂ ਉਹੀ ਨਹੀਂ ਲੱਭਣੀ। ਤੇ ਉਹ ਸਰਕਾਰ ਇਹੀ ਕਹਿੰਦੀ ਸੀ ਨਾ ਵੀ ਕਿਸਾਨ ਮੁਕਾ ਦੇਣੇ ਆ, ਜ਼ਿਮੀਦਾਰ ਮੁਕਾ ਦੇਣੇ ਆ। ਲੈ ਮੁੱਕੇ ਪਏ ਆ। ਮੁੱਕ ਗਏ ਨੇ। ਹਾਂ ਹੁਣ ਰਾਜੀ ਆ। ਹਾਂ ਹੁਣ ਮੁੱਕ ਗਏ। ਹੁਣ ਸਰ ਖੁਸ਼ ਹੋ ਜਾਓ ਜਿਹੜੇ ਕਹਿੰਦੇ ਸੀ ਨਾ ਵੀ ਕਿਸਾਨ ਬਹੁਤ ਕਮਾ ਰਹੇ ਆ ਤੇ ਬੜਾ ਖਾ ਰਹੇ ਆ, ਵੀ ਕੋਈ ਕਹਿੰਦਾ ਸੀ ਤੂੜੀ ਵਿਕਦੀ, ਕੋਈ ਕੁਛ ਕਹਿੰਦਾ। ਲੈ ਰਾਜੀ ਰਹੋ, ਆ ਕਿਸਾਨ ਆ ਗਏ ਆ ਪੱਕੀ ਸੜਕ ਤੇ, ਪੱਕੀ ਸੜਕ ਰੜੇ ਤੇ ਆ ਗਏ। ਹਾਂਜੀ ਜਿੱਦਾਂ ਹਰ ਸ਼ੈ ਵਿੱਚ ਪਈ ਆ ਘਰਾਂ ਦੇ। ਉਵੇਂ ਰਹਿ ਗਈ। ਹਾਂਜੀ ਜਿੱਦਾਂ ਪਈ ਆ ਉਦਾਂ ਹੀ ਪਈ ਆ। ਆਖੇ ਮਹਿੰਦੀ ਤਲੀਆਂ ਤੇ ਰਹਿ, ਤਲੀਆਂ ਇਹ ਤੋਂ ਲੈ ਸਾਡੇ ਕੇ ਪਾਣੀ ਮੈਂ ਪਰੌਣੀ ਬਣੀ ਰਹਿ ਗਈ। ਪੁਰਾਣੀ ਬਣੀ ਰਹਿ ਗਈ। ਆ ਜਾਓ ਇਹ ਘਰਾਂ ਦੇ ਵਿੱਚੋਂ ਹੋਗਾ, ਅਸੀਂ ਘਰਾਂ ਚੋਂ ਰਸਤੇ ਬਣਾ। ਰਸਤੇ ਬਣਾ ਹਾਂ ਫਿਰ ਉਹ ਕੰਧਾਂ ਤਾਂ ਰੱਬੀ ਡੇਗੀਆਂ, ਫਿਰ ਗਾਂ ਘਰਾਂ ਚੋਂ ਰਾਹ ਬਣ ਗਏ। ਰਸਤਾ ਨਹੀਂ ਸੀ। ਹਾਂ ਰੱਬ ਕਿਸੇ ਦੇ ਘਰੋਂ ਰਾਹ ਵੀ ਨਾ ਬਣਾਵੇ, ਇਹ ਵੀ ਔਖਾ। ਹਾਂਜੀ ਦੇਖੋ ਨਾ ਤੇ ਜੀ, ਯਾਰ ਆਹ ਥੱਲੇ ਪਾਣੀ ਵੜ ਗਿਆ ਅੰਦਰਾਂ ਚ ਵੜ ਗਏ। ਅੰਦਰਾਂ ਚ। ਫਿਰ ਪਾਟ ਗਈ। ਹਾਂਜੀ ਤਬਾਹ ਹੋ ਗਈ। ਤੁਹਾਨੂੰ ਦੱਸਿਆ ਜਦੋਂ ਹਲੇ ਪਾਣੀ ਲੈਣਾ ਉਦੋਂ ਸੌਰ ਲੱਗ ਹੋਰ ਇਹ ਤੋਂ ਬਹਿਣੀਆਂ ਨੇ। ਲੈ ਇਹ ਦੇਖੋ ਜੀ ਕਿੱਡੇ ਕਿੱਡੇ ਅਸੀਂ ਟਿੱਬੇ। ਚਾਰੇ ਪਾਸੇ ਪਾਣੀ ਆ, 4-4 ਫੁੱਟ ਪਾਣੀ ਆ, ਤੇ ਉਹ ਅਗਲਾ ਮੰਜਿਆਂ ਤੇ ਸੋਤਾਂ ਪਾ ਕੇ ਪਿਆ। ਹੈਂ? ਤੇ ਉਹ ਸਾਨੂੰ ਜਾਂਦਿਆਂ ਨੂੰ ਸੱਦਾ ਮਾਰ ਰਿਹਾ ਸੀ, ਆਖੇ ਮੁੜ ਕੇ ਆਇਓ ਤੁਹਾਨੂੰ ਚਾਹ ਪਿਲਾਉਂ। ਲੈ 4-4 ਫੁੱਟ ਪਾਣੀ ਆ, ਕਿਤੇ ਚਾਹ ਪੱਤੀ ਲੈਣ ਨੂੰ ਜਾਣ ਨੂੰ ਰਾਹ ਨਹੀਂ ਹੈ। ਤੇ ਉਹ ਡੇਰਾ ਬਖਾ ਆ ਮੇਰਾ ਪੰਜਾਬ ਆ, ਤੇ ਰੱਬ ਇਹਨੂੰ ਇਦਾਂ ਹੀ ਰੱਖੇ ਇਸ ਪੰਜਾਬ ਨੂੰ। ਇੱਥੇ ਆ ਜਾ ਅੱਗੇ। ਅੱਛਾ ਇਹ ਤੂਤ ਲਾਏ ਆ। ਹਾਂਜੀ ਹਾਏ ਹਾਏ, ਆਖੇ ਤੂਤਾਂ ਦੀ ਛਾਂ ਹੋਵੇ, ਆਪਣਾ ਗਰਾਂ ਹੋਵੇ, ਹਾਂਜੀ ਵਾਣ ਦੀ ਮੰਜੀ ਹੋਵੇ, ਸਿਰ ਥੱਲੇ ਬਾਹ। ਬਾਹ ਹੋਏ। ਆ ਤੁਹਾਡੇ ਨਿਆਣਿਆਂ ਨੇ ਲਾਏ ਆ? ਹਾਂਜੀ ਇਹ ਨਿਆਣਿਆਂ ਨੇ, ਬੱਚਿਆਂ ਨੇ। ਅੱਛਾ ਵਾਹ ਜੀ ਵਾਹ। ਆਹ ਦੇਖੋ ਜੀ ਉਹ ਵੀ ਲਾਏ ਨੇ ਜੀ। ਅੱਛਾ ਉਹ ਵੀ ਗਾਂ ਲਾਏ। ਹਾਂਜੀ ਮੰਨਾ ਬਣਾਇਆ ਸੀਗਾ ਉੱਥੇ ਬੈਠਣ ਇਹ ਕੀ ਕੀਤਾ ਜੀ ਤੁਸੀਂ? ਇਹ ਜੀ ਅਸੀਂ ਮੰਨੇ ਬਣਾਏ ਸੀਗੇ ਵੀ ਪਾਣੀ ਸਾਨੂੰ ਰੋਡ ਦੇ ਵਿੱਚ ਟਿੱਬੀਆਂ ਤੇ ਚੜਿਆ ਆ, ਕੋਠੇ ਛੋਟੇ ਡਿੱਗ ਗਏ, ਇਹਨਾਂ ਦੇ ਉੱਤੇ ਬੈਠ ਕੇ ਮੰਜੀਆਂ ਢਾ ਕੇ ਇੱਥੇ ਅਸੀਂ ਟਾਈਮ ਗੁਜ਼ਾਰਿਆ। ਪੂਰੀ ਰਾਤ ਪੂਰਾ ਦਿਨ ਇਹਦੇ ਉੱਤੇ ਬੈਠ ਕੇ ਥੱਲੇ ਸਭ ਪਾਣੀ ਚੱਲਦਾ ਰਿਹਾ। ਉਹ ਕਹਿੰਦਾ ਜਦੋਂ ਪਾਣੀ ਉੱਤੇ ਚੜ ਆਇਆ ਨਾ, ਤੇ ਅਸੀਂ ਰੁੱਖਾਂ ਨੂੰ ਗਾਡਰ ਬੰਨ੍ਹ ਕੇ ਨਾ ਤੇ ਉੱਤੇ ਮੰਜੇ ਡਾਲੇ। ਇਹਨਾਂ ਰੁੱਖਾਂ ਦੀ ਕਿੱਥੇ ਕਿੱਥੇ ਸਿਫਤ ਕਰੀਏ ਤੇ ਕਿੱਥੇ ਕਿੱਥੇ ਕਰੀਏ ਵੀ ਇਹ ਬੰਦੇ ਨੂੰ ਇਸ ਤੋਂ ਵੱਡਾ ਸਾਥੀ ਕੋਈ ਨਹੀਂ। ਰੁੱਖ ਮਾਪਿਆਂ ਵਰਗੇ ਆ ਭਾਈ, ਮਾਂ ਪਿਓ ਬਚਾਉਂਦਾ ਔਖੇ ਟਾਈਮ 'ਚ। ਤੇ ਜਿੱਥੇ ਰੁੱਖ ਲੱਗੇ ਸੀ ਉਹ ਮਿੱਟੀ ਵੀ ਨਹੀਂ ਰੁੜੀ, ਤੇ ਉੱਤੇ ਮੰਜੀਆਂ ਬੰਨ੍ਹ ਕੇ ਤੇ ਉੱਤੇ ਬੈਠੇ ਰਹੇ ਆ। ਮੀਂਹ ਸ਼ੁਰੂ ਹੋ ਗਿਆ, ਦੇਗਾਂ ਪੱਕਦੀਆਂ ਸੀ। ਤਾਂ ਹੀ ਸਿਆਣੇ ਕਹਿੰਦੇ ਆ ਵੀ ਜੇ ਰੱਬ ਨਾ ਮਾਰੇ ਤੇ ਬੰਦਾ ਨਹੀਂ ਮਰਦਾ। ਇਹ ਬੰਦੇ ਇੱਥੇ ਤਕੜੇ ਸੀ, ਭਾਵੇਂ ਸਲਾਬ ਆ ਗਿਆ, 4-4 ਫੁੱਟ ਪਾਣੀ, ਅਗਲੇ ਦਿਨ ਤਾਂ 9 ਫੁੱਟ ਸੀ, ਹੁਣ 4 ਫੁੱਟ ਪਾਣੀ ਹੈ। ਤੇ ਇਹ ਬੰਦੇ ਆਪਣਾ ਚਲਾਈ ਫਿਰਦੇ ਸੀ ਕੰਮ। ਪਰ ਹੁਣ ਜਦੋਂ ਉੱਤੋਂ ਮੀਂਹ ਆਇਆ ਨਾ, ਇੱਥੇ ਆ ਕੇ ਹਾਰ ਗਏ ਵੀ ਇਹਦਾ ਤਾਂ ਬੰਦੋਬਸਤ ਹੀ ਕੋਈ ਨਹੀਂ। ਮਕਾਨ ਤਾਂ ਉਹ ਜਿਹੜੇ ਤੁਹਾਨੂੰ ਅੱਗੇ ਅਸੀਂ ਗਏ ਇੱਧਰ ਵੇਖ ਕੇ ਤੁਹਾਨੂੰ ਵਿਖਾਏ ਵੀ ਡਿੱਗੇ ਪਏ ਆ, ਕੋਠੇ ਡਿੱਗੇ ਪਏ, ਕੱਚੇ ਕੀ ਪੱਕੇ ਕੀ। ਤੇ ਉਹ ਡੰਗਰਾਂ ਵਾਲੇ ਜਿਹੜੇ ਹਾਤੇ ਆ ਉਹ ਵਿਹਲੇ ਹੋਏ ਪਏ। ਜੇ ਡੰਗਰ ਕਿਸੇ ਨੇ ਉੱਤੇ ਬੰਨਿਆ ਜਾ ਕੇ ਉਤਲੇ ਪਾਸੇ ਉੱਚੀ ਥਾਂ ਦੇਖ ਕੇ ਰੜੇ ਦੇ ਉੱਤੇ, ਤੇ ਰੜੇ ਤੇ ਹੀ ਆਪ ਪਏ ਆ ਮੰਜੀ ਬਿਸਤਰਾ। ਤੇ ਹੁਣ ਜਦੋਂ ਉੱਤੋਂ ਮੀਂਹ ਆ ਗਿਆ ਨਾ, ਤੇ ਹੁਣ ਬੰਦੇ ਥੋੜੇ ਜੇ ਕਹਿ ਲਓ ਵੀ ਇੱਕ ਵਾਰੀ ਘਾਬਰ ਗਏ। ਇਹ ਦੇਖਿਆ ਮੈਂ ਤਾਂ। ਬੇਸ਼ੱਕ ਇਵੇਂ ਆ, ਕਿਉਂਕਿ ਜਿਹਨੂੰ ਕਹਿੰਦੇ ਨਾ ਵੀ ਕੁੱਲੀ ਤੇ ਕੱਖ ਨਾ ਰਹਿਣਾ, ਹਾਂ ਅੱਲਾ ਇਹ ਅੱਲਾ ਮਾਫ ਕਰੇ, ਉਹ ਸੂਰਤ ਹਾਲ ਹੋਈ ਆ। ਭੜੋਲਿਆਂ ਤੱਕ ਤੇ ਪਾਣੀ ਵੜ ਗਿਆ। ਭੜੋਲੇ 'ਚ ਪਾਣੀ ਦੇਖਿਆ। ਤੇ ਇਹ ਗੱਲਾਂ ਦੇ ਵਿੱਚ ਸ਼ਾਇਦ ਇਸ ਦੁੱਖ ਨੂੰ
ਇਸ ਨੁਕਸਾਨ ਨੂੰ ਲਿਆਣਾ ਔਖੀ ਗੱਲ ਆ, ਕਿਉਂਕਿ ਜੋ ਅਸੀਂ ਜਾ ਕੇ ਦੇਖਿਆ ਨਾ ਕਿ ਕਹਿ ਲੋ ਕਿ ਤਿੰਨ ਵੀ ਬੰਦੇ ਅਗਰ ਹੋਣ ਤੇ ਉਹਨਾਂ ਪਾਣੀ ਚੜਿਆ, ਮਕਾਨ ਡਿੱਗ ਗਏ, ਠੀਕ ਆ, ਤੇ ਪੜੋਲਿਆਂ ਕਮਰਿਆਂ 'ਚ ਪਾਣੀ ਵੜ ਗਿਆ। ਤੇ ਇੱਕ ਅੱਗੇ ਭਾਈ ਨੇ ਦੱਸਿਆ ਕਿ ਇੱਕ ਬੰਦਾ ਵੀ ਫੌਤ ਹੋਇਆ। ਤੇ ਹੋਇਆ ਕਿਦਾਂ ਕਿ ਜੀ ਰਾਸ਼ਨ ਲੈਣ ਗਿਆ ਸੀ, ਅੱਲਾ ਮਾਫ ਕਰੇ, ਉਹ ਕਿਵੇਂ ਕਹਿੰਦੇ ਕਿ 5 ਰੁਕਨ ਇਸਲਾਮ ਦੇ 6ਵਾਂ ਫਰੀਦਾ ਟੁੱਕ, ਤੇ ਇਹ ਪੇਟ ਦੀ ਖਾਤਰ ਦੇਖ ਲਓ, ਉਹਨੂੰ ਬੱਚਿਆਂ ਦੀ ਖਾਤਰ ਕੋਸ਼ਿਸ਼ ਕਰਨੀ ਪਈ। ਪਾਣੀ 'ਚ ਫਸੇ ਸੀ ਨਾ ਉਹ ਹਾਂ ਪਾਣੀ 'ਚ ਫਸੇ ਸੀ, ਉਹਨਾਂ ਵਾਸਤੇ ਰਾਸ਼ਨ ਲੈਣ ਗਿਆ ਤੇ ਆਇਆ ਤੇ ਉਹ ਪਾਣੀ ਜ਼ਿਆਦਾ ਸੀ, ਉਹਦੇ ਵਿੱਚ ਉਹ ਬਹਿ ਗਿਆ। ਲੇਕਿਨ ਇਹ ਫਿਰ ਵੀ ਇਹਨਾਂ ਦੀ ਹਿੰਮਤ ਨੂੰ ਸਲਾਮ ਆ, ਜਿਹੜੇ ਹਲੇ ਤੱਕ ਹੌਸਲੇ 'ਚ ਆ ਬੰਦੇ, ਕਿਉਂਕਿ ਅਸੀਂ ਹੁਣ ਇੱਕ ਗੇੜਾ ਕੱਢ ਕੇ ਆਏ ਆ, ਕਹਿ ਲਓ ਕਿ 1 ਕਿਲੋਮੀਟਰ ਵੀ ਨਹੀਂ ਬਣਦਾ, ਅੱਧਾ ਵੀ ਨਹੀਂ ਬਣਦਾ, ਤੇ 1.5 ਘੰਟਾ ਲੱਗ ਗਿਆ ਸਾਨੂੰ। ਹਾਂ ਠੀਕ ਆ, ਤੇ ਜਿਹੜੇ ਬੰਦੇ ਰੋਜ਼ ਆ ਰਹੇ ਜਾ ਰਹੇ ਤੇ ਜਿਨ੍ਹਾਂ ਨੂੰ ਮਾਲ ਡੰਗਰ ਸਾਂਭ ਰਹੇ ਤੇ ਆਪਣੇ ਜਿਹੜੇ ਲੱਗਦਿਆਂ ਦਾ ਖਿਆਲ ਕਰ ਰਹੇ, ਇਹਨਾਂ ਦੀ ਬੜੀ ਹਿੰਮਤ ਆ ਜੀ। ਹਾਂ ਅੱਲਾਹ ਪਾਕ ਆਸਾਨੀ ਕਰੇ ਇਹਨਾਂ ਵਾਸਤੇ ਜੀ। ਮੀਂਹ ਵੀ ਤੇਜ਼ ਹੋ ਗਿਆ ਅਨੁਮਾਨ ਸਾਹਿਬ। ਦਿਲਦਾਰ ਸਾਹਿਬ ਕੀ ਦੇਖ ਕੇ ਆਏ ਤੁਸੀਂ? ਅੱਗੇ ਗਏ ਸੀ ਗੇੜਾ ਮੈਂ ਅੰਜਮ ਸਾਹਿਬ ਵਿਜ਼ਿਟ ਕਰਕੇ ਆਏ ਆ। ਤੁਸੀਂ ਯਕੀਨ ਕਰਕੇ ਜਾਣੋ ਕਿ ਇੱਕ ਜਗ੍ਹਾ ਤੇ ਨਾ ਕਸਮ ਲਾ ਲਓ ਕਿ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਵੀ ਉਹ ਜਦੋਂ ਉਸ ਬੰਦੇ ਦਾ ਮੈਂ ਸੁਣਿਆ ਨਾ, ਕਹਿੰਦੇ ਜੀ ਇਹਨੇ 35 ਸਾਲ ਪਹਿਲਾਂ ਇੱਥੇ ਸੈਲਾਬ ਆਇਆ ਸੀਗਾ, ਉਦੋਂ ਬਾਅਦ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਕਰਕੇ ਆ ਛਪਰਾ ਖੜਾ ਕੀਤਾ ਸੀਗਾ ਦਿਹਾੜੀ ਕਰਦਾ, ਤੇ ਉਹ ਪਾਣੀ ਨੇ ਨਾ ਉੱਥੇ ਨਕਸ਼ਾ ਹੀ ਖਤਮ ਕਰ ਦਿੱਤਾ। ਤੇ ਮੈਂ ਭਾਈ ਨੂੰ, ਇੱਕ ਮੇਰੇ ਨਾਲ ਸੀਗਾ ਭਾਈ, ਤੇ ਮੈਂ ਕਿਹਾ ਤੁਹਾਡਾ ਘਰ ਕਿਹੜਾ? ਕਹਿੰਦਾ ਯਾਰ ਮੇਰੇ ਕੋ ਵੇਖਿਆ ਨਹੀਂ ਜਾਂਦਾ ਉਧਰ ਨੂੰ, ਹਾਂ ਮੇਰੇ ਕੋ ਉਧਰ ਨੂੰ ਵੇਖਿਆ ਨਹੀਂ ਜਾਂਦਾ। ਤੇ ਉਹ ਕਹਿੰਦਾ ਜੀ ਆ ਮੇਰਾ ਘਰ ਆ, ਤੇ ਹੌਸਲਾ ਨਹੀਂ ਪੈਂਦਾ, ਲੇਕਿਨ ਰੱਬ ਦੀ ਕੀਤੀ ਆ ਜੀ, ਕੀ ਕਰ ਸਕਦੇ, ਜੇ ਤੇ ਕਿਸੇ ਬੰਦੇ ਦੀ ਕੀਤੀ ਹੋਵੇ ਤੇ ਮੱਥਾ ਲਾ ਲਈਏ, ਤੇ ਇਹ ਰੱਬ ਦੀ ਕੀਤੀ ਆ। ਤੇ ਇਹ ਹੁਣ ਅਸੀਂ ਕੀ ਕਹਿ ਸਕਦੇ ਆ ਜੀ ਵੀ ਆ ਉੱਤੋਂ ਵੀ ਪਾਣੀ। ਹਾਂਜੀ ਅੰਜਮ ਸਾਹਿਬ, ਹਾਂਜੀ ਉੱਤੋਂ ਵੀ ਪਾਣੀ, ਜਿਵੇਂ ਉਹ ਕਹਿੰਦਾ ਨਾ ਕਿ ਮਾਲ ਮਵੇਸ਼ੀ ਡੰਗਰ ਰੁੜ ਗਏ, ਖੁਰਲੀ ਖੋਂਟੇ ਛੱਪਰ ਰੁੜ ਗਏ। ਹਾਂਜੀ, ਖੁਰਲੀ ਖੋਂਟੇ ਛੱਪਰ ਰੁੜ ਗਏ, ਧੀ ਰਾਣੀ ਦੇ ਦਾਜ ਲਈ ਸਾਂਭੇ, ਹਾਂ ਬਾਲਣ ਬਕਸੇ ਬਿਸਤਰ ਰੁੜ ਗਏ। ਹਾਏ ਹਾਏ ਅੰਜਮ ਸਾਹਿਬ ਕੀ ਦੱਸਾਂ ਨੁਕਸਾਨ ਦੀ ਕੀਮਤ, ਹੀਰਿਆਂ ਵਰਗੇ ਪੁੱਤਰ ਰੁੜ ਗਏ। ਓਏ ਹਾਏ ਹਾਏ ਇਦਾਂ ਤੇ ਬੰਦਿਆਂ ਨੇ ਜੀ ਬੜੇ ਦੁੱਖ ਕੱਟੇ ਨੇ, ਤੁਸੀਂ ਯਕੀਨ ਕਰੋ ਨਾ। ਤੇ ਇਹ ਮਾੜੀ ਦੁੱਖ ਦੀ ਘੜੀ ਦੇ ਵਿੱਚ ਸਾਡਾ ਹੱਕ ਬਣਦਾ ਕਿ ਜਿਨ੍ਹਾਂ ਨੂੰ ਅੱਲਾ ਨੇ ਤੌਫੀਕ ਦਿੱਤੀ ਨਾ, ਇਹਨਾਂ ਦੇ ਨਾਲ ਖੜੇ ਹੋਵੋ। ਔਰ ਪਾਣੀ ਹਜੇ ਵੀ ਐਵੇਂ ਆ ਜਿਹੜੇ ਬੰਦੇ ਕਹਿੰਦੇ ਨੇ ਵੀ ਪਾਣੀ ਲੱਥ ਗਿਆ, ਇਹ ਤਾਂ ਸਲਾਬ ਆਇਆ ਸੀ ਜੀ 15 ਦਿਨ ਪਹਿਲਾਂ, ਪਾਣੀ ਹਜੇ ਵੀ ਐਵੇਂ ਆ ਜਿੱਥੇ ਅਸੀਂ ਬੈਠੇ ਇਸ ਤੋਂ 4 ਕਿਲੋਮੀਟਰ ਦੂਰ ਪਾਣੀ ਆ। ਇਹ ਜ਼ਰਾ ਵਿਖਾਓ ਪਰੇ, ਇਦਾਂ ਹੀ ਆ ਵੀ ਜਿਵੇਂ ਦਰਿਆਏ ਰਾਵੀ ਦੇ ਕੰਢੇ ਦੇ ਉੱਤੇ ਬੈਠੇ ਆ। ਇਹ ਪਾਣੀ ਦੀ ਸਪੀਡ ਚੈੱਕ ਕਰਾਓ ਬਸ, ਇਹ ਪਾਣੀ ਵੇਖੋ, ਉੱਤੋਂ ਬਾਰਿਸ਼ਾਂ। ਤੇ ਮੈਂ ਜੀ ਇਹ ਇੱਥੇ ਆਪਣੇ ਸੁਣਨ ਵਾਲਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੱਥ ਬੰਨ੍ਹ ਕੇ ਕਿ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ, ਤੇ ਇਹਨਾਂ ਦੀ ਸਪੋਰਟ ਨੂੰ ਨਿਕਲੋ। ਬੰਦੇ ਕਹਿੰਦੇ ਆ ਵੀ ਅੱਜ 9 ਦਿਨ ਹੋ ਗਏ ਸਲਾਬ ਆਏ ਨੂੰ, ਇੱਥੇ ਤੇ ਕੋਈ ਬੰਦਾ ਨਹੀਂ ਪਹੁੰਚਿਆ। ਤੁਸੀਂ ਪਹਿਲੇ ਬੰਦੇ ਹੋ ਵੀ ਸਾਡੀ ਕੀ ਔਕਾਤ ਆ ਅਸੀਂ ਇੱਥੇ ਆ ਜੀ, ਤੇ ਅੱਲਾਹ ਤਾਲਾ ਨੇ ਸਾਡੀ ਡਿਊਟੀ ਲਾਈ ਆ ਜੀ। ਅੰਜਮ ਸਾਹਿਬ, ਸਾਡੀ ਇੰਨੀ ਔਕਾਤ ਹੈ ਜੀ ਅਸੀਂ ਇੱਥੇ ਆ ਜਾਈਏ। ਅੱਛਾ ਜੀ, 1-2 ਸ਼ਾਮਾਂ ਦੀ ਉੱਥੇ ਦੇਖ ਕੇ ਆਏ ਆ, ਲੋੜ ਬੜੀ ਆ। ਹਾਂ, ਇੱਕ ਤਾਂ 8-9 ਦਿਨ ਹੋ ਗਏ ਇੱਥੇ ਬਿਜਲੀ ਹੈ ਨਹੀਂ, ਹਾਂ, ਤੇ ਇਹਨਾਂ ਨੂੰ ਨਾ ਜਿਹੜੀ ਪਲੇਟਾਂ ਵਾਲੀ ਲਾਈਟਾਂ ਨਹੀਂ ਹੈ, ਸੋਲਰ ਵਾਲੀ ਲਾਈਟ ਉਹ ਪਹੁੰਚਾਣੀ ਆ ਇਨਸ਼ਾਅੱਲਾ ਜੀ, ਡਨ ਹੋ ਗਿਆ। ਹਾਂਜੀ ਸੋਲਰ ਵਾਲੀ ਲਾਈਟ, ਹਾਂਜੀ, ਤੇ ਉਹ ਦਿਨੇ ਵੀ ਸੋਲਰ ਚਾਰਜ ਹੋਏਗੀ ਹਾਂਜੀ ਤੇ ਰਾਤੀ ਉਹ ਚੱਲੇਗੀ। ਹਾਂਜੀ ਤੇ ਦੱਸਦੇ ਵੀ ਦਿਨੇ ਤੇ ਕੰਮ ਠੀਕ ਆ ਲੰਘ ਜਾਂਦਾ, ਰਾਤ ਨੂੰ ਪਾਣੀ ਦੇ ਵਿੱਚ ਸੱਪ ਤੇ ਇਦਾਂ ਦੀਆਂ ਚੀਜ਼ਾਂ ਬਹੁਤ ਆਉਂਦੀਆਂ। ਉਹ ਬੰਦਾ ਦੱਸੇ ਮੈਂ 4-5 ਸੱਪ ਤੇ ਆਪ ਆਪਣੇ ਹੱਥੀਂ ਇੱਥੇ ਮਾਰੇ ਆ। ਅੱਛਾ ਜੀ, ਹਾਂਜੀ, ਵੀ ਨਾ ਕੋਈ ਬੱਤੀ ਨਾ ਲਾਈਟ ਨਾ ਗੱਲ ਨਾ ਬਾਤ। ਨਹੀਂ ਉਹ ਲਾਈਟਾਂ ਤਾਂ ਜੀ ਉਹ ਆਪੇ ਹੀ ਚਾਰਜ ਹੁੰਦੀਆਂ, ਆਪੇ ਹੀ ਚੱਲ ਪੈਂਦੀਆਂ, ਉਹ ਲੈ ਕੇ ਆਣੀਆਂ ਜੀ। ਠੀਕ ਹੋ ਗਿਆ ਜੀ ਇਨਸ਼ਾਅੱਲਾ ਜੀ। ਤੇ ਉਹ ਇਨਸ਼ਾਅੱਲਾ ਤਾਲਾ ਅੱਜ ਮੀਂਹ ਪੈ ਰਿਹਾ ਤੇ ਕੱਲ ਨੂੰ ਅਸੀਂ ਇੱਥੇ ਲੈ ਕੇ ਆਵਾਂਗੇ। ਹਾਂਜੀ, ਜੇ ਮੇਰੇ ਅੱਲਾ ਨੇ ਚਾਹ ਲਾਈਟਾਂ ਲੈ ਕੇ ਨਾ ਜਿੱਥੇ ਇਨਸ਼ਾਅੱਲਾ। ਹਾਂਜੀ, ਤੇ ਅਸੀਂ ਨਾ ਆਪਣੇ ਭਰਾਵਾਂ ਦੇ ਇਹ ਨਹੀਂ ਵੀ ਅਸੀਂ ਅੱਜ ਆਏ ਆ ਤੇ ਗੱਲਾਂ ਬਾਤਾਂ ਸੁਣਾ ਕੇ ਚਲੇ ਗਏ, ਅਸੀਂ ਇੱਥੇ ਗੇੜਾ ਰੱਖਾਂਗੇ ਇਨਸ਼ਾਅੱਲਾ। ਜਦੋਂ ਤੱਕ ਖੈਰੀ ਸਲਾਮਤੀ ਇਹ ਆਬਾਦ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਇੱਥੇ ਗੇੜਾ ਰੱਖਾਂਗੇ, ਜਿੰਨੀ ਜੋਗੇ ਵੀ ਆ ਇਨਸ਼ਾਅੱਲਾ। ਇਨਸ਼ਾਅੱਲਾ। ਦੱਬ ਲਓ ਜੀ ਬੇਟਾ। ਕੱਢਨੇ ਤੇ ਚਾਪ ਜਾ अस्सलाम वालेकुम। ਸਿਆਣੇ ਕਹਿੰਦੇ ਜਿਹੜੇ ਪਾਣੀ 'ਚ ਡੁੱਬੇ ਆ ਨਾ ਉਹ ਦਿਸਦੇ ਆ, ਜਿਹੜੇ ਬੇਹਿੱਸੀ 'ਚ ਡੁੱਬੇ ਆ, ਜਿਹੜੇ ਲਾਲਚ 'ਚ ਡੁੱਬੇ ਆ, ਜਿਹੜੇ ਤਕੱਬਰ 'ਚ ਡੁੱਬੇ ਆ ਉਹ ਦਿਸਦੇ ਨਹੀਂ। ਡੁੱਬੇ ਹੈ ਪਰ ਕਈ ਐਸੇ ਵੀ ਆ ਜਿਹੜੇ ਡੁੱਬਣ ਵਾਲਿਆਂ ਦੇ ਦੁੱਖ 'ਚ ਡੁੱਬੇ ਆ। ਇਹੀ ਅਸਲ ਗੱਲ ਆ। ਬਾਕੀ ਇਹ ਹੁਣ ਕਈ ਮੁਲਕ ਐਸੇ ਆ ਜਿੱਥੇ ਪਾਣੀ ਬੜਾ ਆਂਦਾ ਪਰ ਉਹ ਬੰਦਿਆਂ ਨੂੰ ਡੁੱਬਣ ਤੋਂ ਬਚਾ ਲੈਂਦੇ ਆ, ਨੁਕਸਾਨ ਤੋਂ ਬਚਾ ਲੈਂਦੇ। ਬੰਦੋਬਸਤ ਐਸੇ ਕੀਤੇ ਆ ਸਾਡੇ ਗਵਾਂਢ ਮੁਲਕ ਆ ਚੀਨ ਦਾ, ਕਹਿੰਦੇ ਉੱਥੇ
ਇਹ ਉਸ ਤੋਂ ਵੱਡਾ ਸਲਾਬ ਹੀ ਕਿਤੇ ਨਹੀਂ ਆਂਦਾ ਜਿਹੜਾ ਸਲਾਬ ਚੀਨ ਚ ਆਂਦਾ ਸੀ। ਤੇ ਉਹ ਪਹਿਲਾਂ ਬੰਦੇ ਉਹਨਾਂ ਦੇ ਡੁੱਬੇ, ਪਰ ਮੁੜ ਕੇ ਐਸੇ ਬੰਦੋਬਸਤ ਕੀਤੇ, ਉਹ ਬੰਦਾ ਕੋ ਡੁੱਬਣ ਨਹੀਂ ਦਿੱਤਾ ਉਹਨਾਂ ਨੇ, ਐਸੇ ਪੱਕੇ ਬੰਦੋਬਸਤ ਕੀਤੇ। ਇੱਕ ਬੰਦਾ ਤਾਂ ਦੱਸਦਾ ਸੀ, ਕਹਿੰਦਾ ਜਿਵੇਂ ਨਹਿਰਾਂ ਨਹੀਂ ਪੱਕੀਆਂ ਹੁੰਦੀਆਂ ਇੰਜ ਦਰਿਆ ਪੱਕੇ ਕਰਤੇ। ਹੁਣ ਪਤਾ ਨਹੀਂ ਝੂਠ ਹੱਕ ਸੱਚ ਆ। ਸਾਡਾ ਤਾਂ ਮੁਲਕ ਡੁੱਬਦਾ ਨਹੀਂ ਸੀ, ਇਹ ਤਾਂ ਬੇਈਮਾਨੀਆਂ ਨੇ ਡੁਬੋਤਾ, ਨਹੀਂ ਤੇ ਇਹ ਡੁੱਬਦਾ ਨਹੀਂ ਸੀ। ਕਿੱਡੀ ਇੱਥੇ ਰੱਬ ਦੀ ਰਹਿਮਤ ਸੀ। ਇੱਧਰ ਆਈਆਂ ਜੀ ਸਾਡੀਆਂ ਦੇਗਾਂ ਕੁਛ ਪੱਕ ਗਈਆਂ। ਬਹੁਤ ਤੇਜ਼ ਮੀਂਹ ਦੇ ਵਿੱਚ ਚੌਲ ਪਕਾਏ, ਬੜੇ ਤੇਜ਼ ਮੀਂਹ ਦੇ ਵਿੱਚ ਲੰਗਰ ਪੱਕਿਆ। ਮੀਂਹ ਰੁਕਿਆ ਹੀ ਨਹੀਂ। ਜਦੋਂ ਆ ਰਹੇ ਸੀ ਉਦੋਂ ਰਾਹ ਦੇ ਵਿੱਚ ਝਟਕ ਰੁਕਿਆ ਸੀ, ਇੱਥੇ ਧਰ ਲੀਆਂ ਖੁੱਲੇ ਦੇ ਵਿੱਚ, ਪਰ ਜਦੋਂ ਧਰ ਲੀਆਂ ਫਿਰ ਹੋਰ ਚੱਕਣ ਦੀ ਵਾਹ ਨਹੀਂ ਰਹੀ। ਤੇ ਹੁਣ ਅੱਲਾ ਕਰੇ ਚਾਰਕ ਦੇਗਾਂ ਨੂੰ ਦਮ ਲੱਗ ਗਿਆ। ਓਏ ਪਾਉਂਦੇ ਨਹੀਂ ਮੋਮੀ ਲਿਫਾਫੇ ਤੇ ਗਰਮ ਹੀ ਪਛਾਣੇ ਅੱਗੇ ਆਪਾਂ। ਸਾਡੇ ਭਰਾ ਤੁਸੀਂ ਸਾਡੇ ਨਾਲ ਜਾਣਾ ਫਿਰ ਹੈ ਇਨਸ਼ਾਅੱਲਾ। ਹਾਂ ਇਹ ਬੜੇ ਜੀਦਾਰ ਮੁੰਡੇ ਆ ਜੀ, ਇਧਰ ਆਇਓ ਜੀ, ਆ ਵਿੱਚ ਦਿਖਾ ਦਈਏ। ਬੜੇ ਜੀਦਾਰ ਮੁੰਡੇ ਇਸ ਆਬਾਦੀ ਦੇ ਸਾਰੇ ਬੰਦੇ ਜਿੰਨੇ ਵੀ ਆ, ਤੇ ਸਾਨੂੰ ਇੱਥੇ ਕਿਸੇ ਸ਼ੈ ਦੀ ਘਾਟ ਨਹੀਂ ਆਣ ਦਿੱਤੀ ਵੀ ਅਸੀਂ ਇਹਨਾਂ ਦੀ ਸੇਵਾ ਵਾਸਤੇ ਆਏ, ਇਹ ਸਾਡੀ ਸੇਵਾ 'ਚ ਲੱਗੇ ਹੋਏ ਐਸੇ ਰੱਬ ਦੇ ਜੀ ਆ। ਤੇ ਬਸ ਉਹ ਮੈਂ ਇਹੀ ਗੱਲ ਕਰਦਾ, ਤੁਸੀਂ ਕੁਝ ਵੀ ਨਾ ਕਰੋ, ਸਿਰਫ ਜਾ ਕੇ ਇਹਨਾਂ ਦੇ ਲਾਗੇ ਬੈਠੋ ਨਾ, ਤੇ ਉਹ ਬੰਦਾ ਉਂਝ ਹੀ ਰਾਜੀ ਹੋ ਜਾਂਦਾ। ਤੇ ਅਸੀਂ ਜਦੋਂ ਆਏ ਸੀ ਨਾ ਉਦੋਂ ਬੈਠੇ ਸੀ ਇਦਾਂ ਚੁੱਪ ਚਪੀਤੇ ਜੇ ਹੋ ਕੇ, ਜਦੋਂ ਦੇ ਅਸੀਂ ਆਏ ਆ ਤੇ ਇਹ ਰੌਣਕ ਜੀ ਲੱਗੀ ਆ। ਹਾਂ ਰੌਣਕ ਬਿਲਕੁਲ। ਹੋਰ ਅਸੀਂ ਕੀ ਦੇ ਸਕਦੇ ਆ? ਅਸੀਂ ਕੁਝ ਨਹੀਂ ਦੇ ਸਕਦੇ। ਦੇਣ ਵਾਲਾ ਉਹ ਜ਼ਾਤ ਆ। ਇਸ ਔਖੇ ਟਾਈਮ 'ਚ ਉਸ ਜ਼ਾਤ ਨੇ ਕੱਢਣਾ, ਉਹਨੇ ਮਾਫੀ ਦੇਣੀ ਹੈ। ਤੇ ਅਸੀਂ ਤਾਂ ਸਿਰਫ ਚਾਰ ਯਾਰੀ ਕਰਨ ਆਏ ਸੀ, ਗੱਲਾਂ ਬਾਤਾਂ ਕਰਨ ਆਏ ਸੀ। ਉਹ ਬੜਾ ਸਵਾਦ ਆ ਰਿਹਾ ਇਹਨਾਂ ਨਾਲ ਕਰਦੇ ਹਾਂ। ਤੇ ਹੁਣ ਇਹ ਸਾਡੇ ਨਾਲ ਜਾਣਗੇ ਮੁੰਡੇ ਖੁੰਡੇ ਤੇ ਹਾਂ, ਤੇ ਫਿਰ ਗਾਂ ਅਸੀਂ ਪਹੁੰਚਾ ਕੇ ਆਉਂਦੇ ਹਾਂ ਲੰਗਰ। ਜਿੱਦਾਂ ਹੀ ਉਹ ਮੋਮੀ ਲਿਫਾਫਿਆਂ 'ਚ ਪਾਉਂਦੇ ਆ ਨਾ, ਫਿਰ ਆਪਾਂ ਲੈ ਕੇ ਚੱਲਦੇ ਹਾਂ ਕਿਸੇ ਪਾ ਕੇ ਨਾ ਖੁੱਲੇ ਭਾਂਡੇ ਦੇ ਵਿੱਚ, ਤੇ ਸਿਰ ਤੇ ਧਰ ਲਾਂਗੇ। ਲੰਗਰ ਪੱਕ ਗਿਆ ਜੀ। ਲੰਗਰ ਪਕਾ ਕੇ ਤੇ ਹੁਣ ਅਸੀਂ ਉਧਰ ਡੇਰਿਆਂ ਤੇ ਲੈ ਕੇ ਚੱਲੇ ਆ। ਟੱਪ ਪਾਣੀ ਨਾ ਪਾ ਦੇ, ਟੱਪਾਂ ਦੇ ਵਿੱਚ ਚੌਲ ਪਾ ਲਏ ਆ। ਇਧਰਾਂ ਬੋਤਲਾਂ ਫੜਾ ਲਈਆਂ ਪਾਣੀ ਵਾਲੀਆਂ, ਤੇ ਪਾਣੀ ਲਿਆਂਦਾ ਬੋਤਲਾਂ ਵਾਲਾ, ਬੰਦ ਬੋਤਲਾਂ, ਢੱਕਣ ਬੰਦ ਆ। ਸਾਫ਼ ਪਾਣੀ ਲਿਆਂਦਾ ਪੀਣ ਨੂੰ। ਇੱਥੇ ਪਾਣੀ ਪੀਣ ਵਾਲਾ ਨਹੀਂ ਰਿਹਾ ਬੰਦਿਆਂ ਦੇ, ਇੱਥੇ ਡੂੰਘਾ ਆ ਪਾਣੀ ਨੇ ਜੀ। ਇਸ ਟਾਈਮ ਬਹੁਤ ਹੋ ਗਿਆ ਤੇਜ਼, ਤੇ ਪਾਣੀ ਜ਼ੋਰ ਮਾਰ ਰਿਹਾ ਪੂਰਾ। ਤੇ ਪਰ ਜੋ ਵੀ ਆ ਅਸੀਂ ਉੱਥੇ ਲੈ ਕੇ ਲੰਗਰ ਇਨਸ਼ਾਅੱਲਾ ਜ਼ਰੂਰ ਪਹੁੰਚਾਂਗੇ ਜੇ ਮੇਰੇ ਰੱਬ ਨੇ ਚਾਹਿਆ। ਖੈਰੀ ਸਲਾਮ। ਇੱਕ ਦੋ ਦਾ ਹੱਥ ਫੜ ਕੇ ਰੱਖਿਓ। ਉਸਤਾਦ ਖਿਆਲ ਸੁਣੋ ਟੁੱਟੋ ਉਹ ਟੱਪ 'ਚ ਪਾਣੀ ਨਾ ਪਾ ਲਿਓ ਥੋੜਾ ਜਿਹਾ। ਨਹੀਂ ਹੁਣ ਤਾਂ ਮੈਂ ਸੋਲੰਗ ਦੇ ਉੱਤੇ ਆ। ਹਾਂ ਉਹ ਇੱਕ ਦੋ ਦਿਨਾਂ ਟੁੱਟੋ ਹੋਇਆ ਨਾ। ਅੱਛਾ ਚਲੋ ਅੱਲਾ ਖੈਰ ਕਰੂਗਾ। ਪਾਰ ਹੋ ਜਾ ਇੱਥੇ ਟੋਇਆ ਯਾਰ, ਉਹਨਾਂ ਨੂੰ ਹੋ। ਤੁਸੀਂ ਨਾ ਪਾਣੀ ਪਾ ਦਿਓ। ਮੈਂ ਸਹੀ ਲਈ ਜਾਂਦਾ ਤੁਹਾਨੂੰ। ਆ ਸਾਡੇ ਮਗਰ ਆ ਹੌਸਲੇ ਵਾਲਾ ਮੁੰਡਾ ਕਿਤੇ ਚੱਕ ਲਵੇ ਨਾ ਸਿਰ ਤੇ, ਦੂਆ ਬਾਹ ਫੜ ਲਵੇ ਉਹਦੀ। ਇਹ ਕਿੰਨਾ ਕੁ ਭਾਰ ਇਹਦਾ? ਤੇ ਫਿਰ ਸਿਰ ਤੇ ਕਿਉਂ ਨਹੀਂ ਰੱਖਦੇ? ਪਾਣੀ ਲੈ ਕੇ ਆ ਰਹੇ, ਕਿਸੇ ਦੇ ਹੱਥ 'ਚ ਪਾਣੀ ਆ। ਪਰਲੀ ਟਾਪ ਨੂੰ ਹੱਥ ਰੱਖ। ਆਜੋ ਆਜੋ। ਕਿਸੇ ਨੇ ਆਵਾਮ ਸਾਰੀ ਆਪਣੀ ਹਾਂ ਥੈਲਿਆਂ 'ਚ ਪਾਣੀ ਪਾਇਆ, ਕਿਸੇ ਨੇ ਚੌਲ ਪਾਏ। ਆਜੋ ਤੁਸੀਂ ਅੱਗੇ ਯਾਰ ਭਾਈਆਂ ਨੂੰ ਕਹਿ ਲਾ ਲੱਡੂ ਹੈ ਸ਼ਾਇਦ। ਇਹ ਸੁਨੇਹਾ ਹੁੰਦਾ ਜੀ ਬੰਦਿਆਈ ਦਾ। ਇਹ ਸੁਨੇਹਾ ਅਸਲ ਆ ਵੀ ਔਖੇ ਟਾਈਮ ਦੇ ਵਿੱਚ ਮੋਢੇ ਨਾਲ ਮੋਢਾ ਕਿਵੇਂ ਲਾਣਾ। ਆ ਸਾਡੇ ਭਰਾਵਾਂ ਨੇ ਦੱਸਿਆ। ਇਹਨਾਂ ਦੇ ਘਰ ਸੁੱਕੇ ਤੇ ਇੱਧਰ ਲਾਗੇ ਆ, ਪਰ ਜਿਹੜੇ ਉੱਥੇ ਡੁੱਬੇ ਹੋਏ ਇਹਨਾਂ ਨੇ ਕਿਹਾ ਅਸੀਂ ਤੁਹਾਡੇ ਨਾਲ ਆ, ਜਿੱਥੇ ਕਹੋਗੇ ਅਸੀਂ ਜਾਵਾਂਗੇ। ਇਹਨਾਂ ਨੂੰ ਰਾਵਾਂ ਰੂਹਾਂ ਦਾ ਵੀ ਪਤਾ, ਵਿੱਚੋਂ ਇੱਕ ਦੋ ਬੰਦੇ ਐਸੇ ਵੀ ਹੈ ਜਿਨ੍ਹਾਂ ਦਾ ਘਰ ਉੱਧਰ ਵੀ ਹੈ। ਤੇ ਇਹ ਜਿਹੜੀ ਗੱਲ ਆ ਨਾ, ਇਹਨੂੰ ਕਹਿੰਦੇ ਆ ਦੁੱਖ ਵੰਡਾਣਾ। ਇੱਥੇ ਟੋਇਆ ਹਾਂਜੀ ਥੋੜਾ ਬਹੁਤ ਇਦਾਂ ਨਹੀਂ ਹੈਗਾ ਦੂੰਗਾ। ਤੁਸੀਂ ਆ ਛੋਟਾ ਕਰੋ। ਤੂੰ ਮੌਲਵੀ ਨਾਲ ਹਾਂ ਛੋਟਾ ਤਾਂ ਰੁੜਦਾ ਹੀ, ਉਹ ਪਾਣੀ ਦਾ ਜ਼ੋਰ ਨਾਲ ਇੱਧਰ ਜਾਂਦਾ। ਇਹ ਆ ਦੇਖੋ ਨਾ ਜੀ ਮਾਸ਼ਾਅੱਲਾ ਪਾਕਿਸਤਾਨੀ ਜੁਗਾੜ ਲਾਓ। ਰਾਮ ਮੋਟੇ ਤੇ ਰੱਖ। ਕੋਈ ਨਾ ਮੋਢੇ ਤੇ ਰੱਖ। ਅਗਰ ਮੁਕਾ ਕੇ ਤੂੰ ਇਹ ਐਦਾਂ ਟੁਰੋ ਦੋਵੇਂ ਪਿਓ। ਵਾਹ ਬਈ ਇਹਦਾ ਆਸਾਨੀ ਕੰਮ ਕਰੀ। ਚਲੋ ਜੀ ਇਹ ਪਿਓ ਪੁੱਤ। ਇੱਥੇ ਸਲਿੱਪ ਨਾ ਹੋ ਜਾ ਚੱਲ ਅੱਗੇ ਨੂੰ। ਇੱਕ ਮਿੰਟ ਯਾਰ ਇੱਥੇ ਚੌਲ ਦੇ ਦਈਏ। ਚਾਚਾ ਹੋਰਾਂ ਨੂੰ ਆਵੀਂ। ਔਰ ਬੀਕ ਲੱਗਦਾ ਆ ਚਾਵਲ ਲੈ ਲਾ ਬਾਬਾ। ਇੱਕ ਹੋਰ ਦੇ ਉਹਨੂੰ। ਦਿਓ ਤਿੰਨ ਜਾਣੇ ਆ ਬੋਤਲਾਂ ਪਾਣੀ ਵਾਲੀਆਂ। ਇਹਨਾਂ ਦੇ ਇੱਕ ਹੋਰ ਚਲ ਪਾਣੀ ਵੀ ਦਿਓ। ਪਾਣੀ 4-5 ਦੇ ਬੋਤਲਾਂ ਯਾਰ, ਘਰ ਆ ਪੂਰਾ। ਹੋਰ ਦੇ ਦੋ ਇਹਨਾਂ ਨੂੰ। ਇੱਕ ਦੇ ਦੇ ਹੋਰ। ਇੱਕ ਚਾਵਲਾਂ ਦਾ ਪੈਕ ਆ ਦੇ 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 ਦੋ ਦੇ ਦੇ ਚਲੋ ਅੱਲਾ ਦੇ ਸ਼ੁਕਰ। ਚੱਕੋ
ਜਿਹੜਾ ਪਾਣੀ ਦੇ ਵਿੱਚ ਤੁਰਨਾ ਆ ਨਾ, ਇਹ ਵੀ ਇੱਕ ਕਾਰੀਗਰੀ ਆ। ਪਾਣੀ ਦੇ ਵਿੱਚ ਤੁਰਨਾ ਬੰਦੇ ਦਾ ਬਹੁਤਾ ਜ਼ੋਰ ਲੱਗਦਾ ਪਾਣੀ 'ਚ ਟੁਰੇ। ਬਿਲਕੁਲ ਜੀ ਬਿਲਕੁਲ। ਤੇ ਜੇ ਹੇਠਾਂ ਨਿੱਕੀ ਜੀ ਬਜਰੀ ਆ ਜਾਵੇ ਇਦਾਂ ਲੱਗਦਾ ਵੀ ਜਿੱਦਾਂ ਕੋਈ ਹੇਠਾਂ ਕੋਈ ਛੁਰੀ ਤੇ ਪੈਰ ਆ ਛੁਰੀ ਦਾ ਪੈਰ ਆ ਗਿਆ, ਬਿਲਕੁਲ ਏਦਾਂ। ਕੋਈ ਨਾ ਲੱਖ ਅਸੀਂ ਜੀ ਜਿੱਥੇ ਤੁਹਾਨੂੰ ਅੱਗੇ ਲੈ ਕੇ ਗਏ ਸੀ ਨਾ, ਜਿਹੜੀ ਥਾਂ ਤੇ ਰੱਬ ਨੇ ਚਾਹਿਆ ਅਸੀਂ ਉੱਥੋਂ ਹੁਣ ਟੱਪ ਰਹੇ ਹਾਂ ਤੇ ਉੱਥੋਂ ਲੰਗਰ ਦੇ ਕੇ ਜਾ ਰਹੇ ਹਾਂ। ਪਰ ਅਸੀਂ ਬਹੁਤੇ ਸ਼ੁਕਰਗੁਜ਼ਾਰ ਹਾਂ ਆਪਣੇ ਭਰਾਵਾਂ ਦੇ ਜਿਨ੍ਹਾਂ ਨੇ ਸਾਨੂੰ ਖਸੂਸੀ ਟਾਈਮ ਦਿਆ। ਇਹਨਾਂ ਦੀ ਵਜ੍ਹਾ ਤੋਂ ਸਹੀ ਬੰਦਿਆਂ ਤੱਕ ਅਸੀਂ ਪਹੁੰਚ ਗਏ। ਇਹ ਇਹਨਾਂ ਦੀ ਮਿਹਰਬਾਨੀ। ਉਹ ਮੁੰਡੇ ਡੀਕਦੇ ਆ ਸਾਨੂੰ। ਹਾਂ ਅਸੀਂ ਪਹੁੰਚ ਗਏ ਉਹਨਾਂ ਕੋਲ ਇਨਸ਼ਾਅੱਲਾ। ਲਓ ਜੀ, ਇੱਥੇ ਤਾਂ ਇਦਾਂ ਹੀ ਮਾਲੂਮ ਹੁੰਦਾ ਜਿਵੇਂ ਦਰਿਆ ਦੇ ਵਿੱਚ ਪਹੁੰਚ ਗਏ ਆ। ਇੱਥੇ ਇੱਕ ਸੋਲੰਗ ਆ, ਸੋਲੰਗ ਤੋਂ ਜੇ ਪੈਰ ਥੱਲੇ ਉਤਰ ਗਿਆ ਨਾ ਤੇ 10-12 ਫੁੱਟ ਡੂੰਘਾ ਪਾਣੀ ਆ। ਤੇ ਉਹ ਬੰਦੇ ਜਾਣੀ ਜਾਣ ਸਾਡੇ ਨਾਲ, ਉਹਨਾਂ ਨੂੰ ਪਤਾ ਵੀ ਸੋਲੰਗ ਕਿੱਥੋਂ ਕਿੱਧਰ ਨੂੰ ਜਾਂਦਾ। ਬਸ ਰੱਬ ਦਾ ਆਸਰਾ, ਕਿਤੋਂ ਸੋਲੰਗ ਟੁੱਟਿਆ ਨਾ ਉੱਥੋਂ ਪਾਣੀ ਨੀਵਾਂ। ਇਸ ਟਾਈਮ ਪਾਣੀ ਬਹੁਤ ਜਿਹੜਾ ਨਾ ਜ਼ੋਰ ਨਾਲ ਚੱਲ ਪਿਆ। ਉਹ ਜਿਹੜਾ ਕਹਿੰਦੇ ਸੀ ਨਾ ਵੀ ਉਹ ਆ ਰਿਹਾ ਪਿੱਛੋਂ, ਉਹ ਛਾਲ ਆ ਰਹੀ ਆ, ਉਹ ਛਾਲ ਇੱਥੇ ਪਹੁੰਚ ਗਈ ਹੈ ਮੇਰੇ ਹਿਸਾਬ ਨਾਲ, ਜਿੰਨਾ ਪਾਣੀ 'ਚ ਜ਼ੋਰ ਆ ਗਿਆ। ਜਾਂ ਫਿਰ ਮੀਂਹ ਦੀ ਵਜ੍ਹਾ ਤੋਂ ਵੀ ਮੀਂਹ ਜਿਹੜਾ ਨਾ ਮੀਂਹ ਪਿਆ ਤੇ ਮੀਂਹ ਨੇ ਪਾਣੀ ਵਧਾ ਦਿੱਤਾ। ਬਸ ਅੱਲਾ ਖੈਰ ਰੱਖਿਆ, ਆਪਾਂ ਪਹੁੰਚ ਗਏ ਹਾਂ। ਹਾਂ ਰੱਬ ਖੈਰ ਸੁੱਖ ਰੱਖੇ। ਆਪਾਂ ਅਗਾਂਹ ਪੱਕੀ ਆ ਜਾਣੀ ਆ। ਪੱਕੀ ਦੇ ਉੱਤੇ ਫਿਰ ਇਹ ਵੀ ਉੱਤੇ ਬਾਦੀ ਆ ਤੇ ਉਹ ਪੱਕੀ ਦੇ ਉੱਤੇ ਤੁਰਦੇ ਅਸੀਂ ਪਹੁੰਚਾ ਦਾਂਗੇ। ਇਹ ਜੀ ਤੁਸੀਂ ਖਬਰਾਂ ਦੇ ਵਿੱਚ ਸੁਣਦੇ ਰਹੇ ਹੋਣੇ ਵੀ ਖਾਨ ਕਾ ਚੱਕ ਡੁੱਬ ਗਿਆ, ਖਾਨ ਕਾ ਚੱਕ। ਇਹ ਖਾਨ ਕੇ ਚੱਕ ਦੀਆਂ ਆਬਾਦੀਆਂ ਦੇ ਵਿੱਚ ਅਸੀਂ ਫਿਰ ਰਹੇ ਹਾਂ ਤੇ ਗਾਂ ਚੱਕ ਆ। ਸਿਰਫ ਅਸੀਂ ਸੁਨੇਹਾ ਇਹ ਦਿੱਤਾ ਕਿ ਖਾਨ ਕੇ ਚੱਕ ਦੇ ਅਸੀਂ ਨਾਲ ਖਲੋਤੇ ਹਾਂ। अस्सलाम वालेकुम जी, की हाल चाल है जी? हाँ जी, और की हाल चाल? ਅਸੀਂ ਤੁਹਾਡੇ ਵਾਸਤੇ ਤੋਹਫੇ ਲੈ ਕੇ ਆਏ ਜੀ। ਬੜੀ ਗੱਲ ਹੈ ਮਾਸ਼ਾਅੱਲਾ। ਅੱਛਾ ਲੈ ਲਓ ਤੁਸੀਂ, ਪਹੁੰਚਾਓ ਘਰ ਲੰਗਰ ਹੈ। ਪਾਣੀ ਫੜ ਲਓ, ਇੱਕ ਫੜ ਲਓ ਤੇ ਚਾਵਲ ਲੈ ਲਓ। ਪਾਣੀ ਦੀਆਂ ਬੋਤਲਾਂ ਫੜ ਲਓ। ਕਿਹੜੇ ਪਾਸੇ ਆ ਤੁਹਾਡਾ ਘਰ? ਕਿਹੜੇ ਪਾਸੇ? ਦੋ ਦੇ ਹੋਰ ਇੱਕ ਹੋਰ ਦੇ ਉਹ ਖਲੋਤਾ ਬੰਦਾ। ਸਭ ਨੂੰ ਮਿਲੇਗਾ, ਸਭ ਨੂੰ ਮਿਲੇਗਾ। ਪਾਣੀ ਇਹ ਪੀਣ ਵਾਲਾ ਮਿੱਠਾ ਪਾਣੀ। ਅੱਛਾ ਇੱਥੇ ਪਾਣੀ ਪੀਣ ਵਾਲਾ ਨਹੀਂ ਰਿਹਾ ਥੱਲੇ ਦਾ। ਸ਼ੁਕਰੀਆ ਮਿਹਰਬਾਨੀ। ਨਹੀਂ ਨਾ ਸ਼ੁਕਰੀਆ ਚਾਲ ਸਾਰਿਆਂ ਨੂੰ ਮਿਲੇ ਜੀ। ਸ਼ੁਕਰੀਆ ਨਹੀਂ, ਅਸੀਂ ਤੁਹਾਡੇ ਨਾਲ ਖਲੋਤੇ ਆ। ਅਸੀਂ ਇਹ ਨਹੀਂ ਵੀ ਅੱਜ ਅਸੀਂ ਵੰਡ ਕੇ ਚਲੇ ਜਾਣਾ। ਅਸੀਂ ਕੱਲ ਨੂੰ ਆਵਾਂਗੇ, ਤੁਹਾਨੂੰ ਲੈਟਾਂ ਦਵਾਂਗੇ। ਇਨਸ਼ਾਅੱਲਾ 4 ਬੰਦੇ ਉਹ ਜਿਹੜੀਆਂ ਧੁੱਪ 'ਚ ਨਹੀਂ ਚੱਲਦੀਆਂ, ਉਹ ਦਿਓ ਇਹਨੂੰ 2 ਛਾਪਰ ਹੋਰ ਦਿਓ। ਉਹ ਧੁੱਪ 'ਚ ਚੱਲਦੀਆਂ ਪਲੇਟਾਂ। ਉਹ ਛੋਟੀ ਜੀ ਪਲੇਟ ਹੋਊਗੀ ਤੇ ਨਾਲ ਨਿੱਕੀ ਜੀ ਲੈਟ ਹੋਊਗੀ। ਠੀਕ ਹੈ ਜੀ, ਚਲਿਏ ਇਨਸ਼ਾਅੱਲਾ। ਤੁਹਾਨੂੰ ਕਿਸੇ ਗੱਲ ਦੀ ਕਮੀ ਨਾ ਦੇ। ਠੀਕ ਹੈ ਜੀ। ਮਗਰ ਫਿਰ ਪਾਣੀ ਆ ਗਿਆ। ਉਹ ਦਿਖਾਇਓ ਜੀ, ਉਹ ਇਹ ਪੱਕੀ ਸੜਕ ਆ ਜੀ। ਇਹਦੇ ਤੇ ਸਾਨੂੰ ਇੱਥੇ ਹੀ ਕਈ ਬੰਦੇ ਲੱਭ ਜਾਣੇ ਆ ਤੇ ਅਸੀਂ ਸੌਖੇ ਰਵਾਂਗੇ। ਪੱਕੀ ਤੋਂ ਹੇਠ ਨਾ ਉਤਰਿਓ ਵੀ ਕੋਈ ਬੰਦਾ। ਇਹ ਪੱਕੀ ਕਿੱਧਰੋਂ ਕਿੱਧਰ ਜਾਂਦੀ? ਸਿੱਧਾ ਦਰਿਆ ਦੇ ਆ ਰਹੀ ਆ, ਸਿੱਧਾ ਦਰਿਆ ਦੇ। ਪੱਕੀ ਪੱਕੀ ਹਾਂਜੀ, ਸਿੱਧਾ ਜਿਹੜਾ ਦਰਿਆ ਰਾਵੀ ਨਹੀਂ ਹੈ, ਹਾਂ ਸਿੱਧਾ ਉਹਦੇ ਉੱਤੇ ਜਾ ਰਹੀ। ਉੱਥੇ ਪੁਲ ਬਣਿਆ। ਪੁੱਲ ਬੰਦ ਅੱਛਾ ਮੱਲ ਫਤਿਆਣਾ। ਹਾਏ ਹਾਏ ਦੇਖੋ ਨਾ, ਆ ਵੀ ਤਾਂ ਕਿਸੇ ਦਾ ਆਲਣਾ ਹੈ ਸੀ। ਹੈ ਡਿੱਗ ਗਿਆ ਸਾਰਾ। ਪਹਿਲੇ ਦਰਿਆ 'ਚ ਰਹਿੰਦੇ ਸੀ, ਉੱਥੇ ਇਹਨਾਂ ਨੂੰ ਢਾਹ ਲੱਗ ਗਈ, ਉਹਨਾਂ ਦੇ ਮਕਾਨ ਵਿੱਚ ਡਿੱਗ ਪਏ ਸਾਰੇ। ਦੁਬਾਰਾ ਫਿਰ ਇਹਨਾਂ ਨੇ ਇੱਥੇ ਨਵੇਂ ਬਣਾਏ ਸੀ। ਹਾਂ ਇਹ ਦਰਿਆ ਤੋਂ ਲੁੱਕ ਕੇ ਬੈਠੇ ਸੀ, ਦਰਿਆ ਨੇ ਲੱਭ ਲਿਆ ਇਹਨਾਂ ਨੂੰ ਵੀ ਕਿੱਥੇ ਜਾ ਕੇ ਬੈਠੇ। ਹਾਂ ਤੁਹਾਨੂੰ ਦੱਸਿਆ ਨਹੀਂ ਅੱਗੇ ਜਿਹੜੀ ਗੱਲ ਦੱਸੀ ਵੀ ਦਰਿਆ ਬਾਦਸ਼ਾਹ ਹੁੰਦਾ ਹੈ, ਆਪਣੀ ਰਈਅਤ ਕੋ ਗੇੜਾ ਮਾਰਦਾ। ਹਾਂ ਮਾਰਦਾ ਸਾਲਾਂ ਬਾਅਦ ਹੀ। ਸਾਲਾਂ ਬਾਅਦ। ਆ ਵੀ ਪੂਰੀ ਵਾਦੀ ਆ ਜੀ ਅੱਗੇ। ਹਾਂ ਇੱਥੇ ਘਰ ਬੈਠੇ ਆ, ਇੱਥੇ ਜੀ ਆ, ਇੱਥੇ ਨਿੱਕੇ ਨਿੱਕੇ ਬਾਲ ਆ, ਬੀਬੀਆਂ ਭੈਣਾਂ ਵੀ ਹੈ। ਆ ਜਾਓ ਚੌਲ ਲੈ ਲਓ। ਹੈ ਚਾਵਲ ਲੈ ਲਓ ਆਇਓ। ਉਹ ਨਹੀਂ ਆ ਸਕਦਾ। ਨਹੀਂ ਡੂੰਘੇ ਵਿੱਚ ਪਾਣੀ ਉਹ ਆਇਆ ਨਹੀਂ ਕਿੰਨਾ ਕੁ? ਉਹ ਪਰਲੇ ਉਹ ਨਹੀਂ ਉਹਨੂੰ ਤੇ ਆ ਜਾਂਦੇ, ਉਹ ਮੁੰਡਾ ਖਲੋਤਾ ਹੁੰਦੇ ਦਾ ਲੈ ਜਾਓ। ਉਹਨਾਂ ਦਾ ਮੁੰਡਾ ਖੜਾ ਮੁੰਡਾ ਬਸ ਠੀਕ ਆ। ਠੀਕ ਹੋ ਗਿਆ। ਚਲੋ ਸ਼ੁਕਰ, ਮੁੰਡਾ ਹੈਗਾ ਜੀ। ਉੱਥੇ ਪਹੁੰਚ ਜਾਣਗੇ ਚੌਲ।
ਪਾਣੀ ਦਾ ਜ਼ੋਰ ਆ, ਪਾਣੀ ਪੈਰਾਂ ਹੇਠੋਂ ਕੱਢ ਰਿਹਾ। ਪੈਰ ਨਿਕਲਦੇ ਨੇ ਹਾਂ ਪੈਰ, ਪਾਣੀ ਜ਼ੋਰ ਲਾ ਰਿਹਾ ਪੂਰਾ। ਆ ਵੀ ਕਿਸੇ ਦਾ ਘਰ ਵਿਚਾਰੇ ਦਾ ਡਿੱਗ ਗਿਆ, ਘਰਾਂ ਦੇ ਘਰ ਤਬਾਹ ਹੋ ਗਏ। ਕੀ ਹਾਲਾਤ ਬਣੇ, ਹਾਏ 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 ਹਾਏ। ਅੱਛਾ ਇਹ ਵੀ ਹੁਣ ਗਾਂ ਕਿੱਥੇ ਗਾ ਘਰ? ਤੂੰ ਆਪਣੇ ਘਰ ਗਿਆ ਇਹ ਅਗਾ ਬਣੀ ਇਦੋਂ ਨਾ 5-6 ਛਾਪਾ ਦੇ ਆ ਦੇਖੋ ਜੀ ਪੂਰੇ ਉਹ ਵੀ ਕੋਠੇ ਡਿੱਗ ਗਏ ਤੇ ਉਹ ਵੀ ਪੂਰਾ ਮਕਾਨ ਡਿੱਗਿਆ ਤੇ ਉਹ ਵੇਖ ਕਿਵੇਂ ਤੇੜ ਪਈ ਆ। ਉਹ ਮੂੰਹ ਅੱਡੀ ਖੜੀ ਆ ਕੰਧ ਹੈ, ਉਹ ਡਰ ਹੀ ਬਣ ਗਿਆ। ਉਹ ਪੂਰਾ ਘਰ ਹੀ ਡਿੱਗਣਾ ਜਦੋਂ ਡਿੱਗਣਾ। ਘੜੇ ਵੀ ਉਦਾਂ ਹੀ ਵੇ ਟੁੱਟੇ। ਤੰਦੂਰੀ ਵਿਚਾਰੀ ਜਿਹੜੀ ਤੰਦੂਰੀ ਦਾ ਵੇਖ ਲਾ ਹਾਲਾਤ ਕੀ ਬਣੇ ਹੈ। ਬਾਬਾ ਜੀ ਘਰ ਹੁੰਦਾ ਧੂਏ ਨਿਕਲਣ ਨਾਲ, ਜਦੋਂ ਧੂਆਂ ਨਿਕਲਣਾ ਹਟ ਜੇ ਨਾ ਉਹ ਵਾਸਿਓਂ ਕੋਈ ਨਹੀਂ। ਹਾਏ ਧੂਆਂ ਤਾਂ ਨਿਸ਼ਾਨੀ ਹੁੰਦੀ ਆ ਵੀ ਇਹ ਘਰ ਵਸਦਾ। ਹਾਂਜੀ ਕੋਈ ਸ਼ੈ ਵੀ ਆ ਨਾ, ਭਾਵੇਂ ਕੋਈ ਮਸੀਤ ਆ ਜਾਂ ਕੋਈ ਵੀ ਇਬਾਦਤਗਾਹ ਕਿਸੇ ਦੀ ਆ, ਉਹ ਵਾਸਿਓਂ ਦੇ ਨਾਲ ਆਬਾਦ ਆ। ਹੁਣ ਇਸ ਆਬਾਦੀ ਦੇ ਜਿਹੜੇ ਮਕੀਨ ਆ ਉਹ ਸਿਰ ਲੈ ਗਏ ਤੇ ਉਹ ਮਸੀਤ ਦੇ ਵਿੱਚ ਬਾਂਗ ਵੀ ਨਹੀਂ ਹੋਈ। ਅੱਜ ਨਵਾਂ ਦਿਨ, ਉੱਥੇ ਬੰਦਾ ਹੀ ਕੋਈ ਨਹੀਂ ਤੇ ਉਹ ਵੀ ਘਰ ਇਦਾਂ ਹੀ ਬਣਾਉਣ ਪਿਆ। ਤੇ ਬਾਕੀ ਬਣਾਈ ਹੋਈ ਸ਼ੌਕ ਨਾਲ ਜਿੱਥੇ ਵੀ ਮਸੀਤ ਦੇਖੀ ਆ ਨਾ, ਬੰਦੇ ਆਪਦੇ ਘਰਾਂ ਤੋਂ ਸੋਹਣੀ ਬਣਾਉਂਦੇ ਆ ਰੱਬ ਦਾ ਘਰ। ਤੇ ਹੁਣ ਇੱਥੇ ਕੋਈ ਬੰਦਾ ਕਹਿੰਦੇ ਇਸ ਪਾਸੇ ਪਾਣੀ ਵੱਡਾ, ਅਸੀਂ ਉੱਤੋਂ ਘੁੰਮ ਕੇ ਉਹਨਾਂ ਨੂੰ ਚੌਲ ਪਹੁੰਚਾਵਾਂਗੇ ਕਹਿੰਦੇ ਆ, ਕੋਈ ਇੱਕ ਦੋ ਬੰਦਾ ਉੱਥੇ ਹੈ। ਤੇ ਆ ਜਿਹੜਾ ਤੁਸੀਂ ਦੇਖ ਰਹੇ ਆ ਨਾ ਪੱਕੀ ਸੜਕ ਦੇ ਉੱਤੇ, ਇਹ ਨਾ ਸਮਝੋ ਵੀ ਇੱਥੇ ਕੋਈ ਵੀ ਸੇਮੀਆਂ ਤੁਰੀਆਂ ਫਿਰਦੀ, ਇਹ ਗਡੋਏ ਆ ਜੀ। ਇਹ ਅੱਛਾ ਇਹ ਦਰਸ ਆ। ਹਾਂ ਦਰਸ ਸੀਗਾ ਜੀ ਤੇ ਉਹ ਉਹ ਰੌਣਕ ਹੀ ਮੁੱਕ ਗਈ ਉਹਨਾਂ ਦੀ। ਚਲੋ ਅੱਲਾ ਕਰੇ ਦੁਬਾਰਾ ਆਬਾਦ ਹੋ ਜੀ, ਪਾਣੀ ਉਤਰੂਗਾ ਨਾ ਦੁਬਾਰਾ ਆਬਾਦ ਹੋ ਜੀ। ਇਹ ਮੁੰਡੇ ਨੇ ਬੜੀ ਹਿੰਮਤ ਕੀਤੀ ਜੀ, ਸਾਡੇ ਨਾਲ ਉੱਥੋਂ ਚੌਲ ਲੈ ਕੇ ਆਇਆ ਤੇ ਇਹਦਾ ਘਰ ਆ ਗਿਆ ਇੱਥੇ। ਨਹੀਂ ਕੋਈ ਨਹੀਂ, ਤੁਸੀਂ ਆਪਣਾ ਖਾਓ ਪੀਓ ਬਸ ਜਿਉਂਦੇ ਬਸ। ਹਾਂ ਬਸ ਹੋ ਗਿਆ ਵੇਲੇ, ਅਸੀਂ ਹੋ ਜਾਣਾ ਵੇਲੇ। ਨਹੀਂ ਨਹੀਂ ਤੁਸੀਂ ਆਪਣਾ ਕੰਮ ਕਰੋ। ਪਾਣੀ ਵਾਲੀ ਬੋਤਲਾਂ ਹੈਗੀਆਂ? ਹਾਂਜੀ। ਅੱਗੇ ਕਿੰਨਾ ਕੁ ਜਾਣਾ ਆਪਾਂ? ਅੱਗੇ ਪੁਲੀ ਟਿੱਕਾ ਜਾਣਾ ਜੀ ਆਪਾਂ। ਆ ਵੀ ਜੀ ਕਿਸੇ ਦਾ ਮਕਾਨ ਗਿਰ ਗਿਆ ਵਿਚਾਰੇ ਦਾ ਹੈ, ਪਾਣੀ ਵਾਲੇ ਮਗਲੇ ਪਾਸੋਂ ਪਾਣੀ ਪਿਆ ਨਾ ਤੇ ਡਿੱਗ ਗਿਆ ਸਾਰਾ ਮਕਾਨ, ਕੰਧ ਬਹਿ ਗਈ। ਦੇਖੇ ਨਾ ਹੁਣ ਰੰਗ ਰੁੰਗ ਹੋਇਆ ਸੀ, ਪਲਸਤਰ ਹੋਇਆ ਸੀ ਤੇ ਉਹ ਨਵੇਂ ਸਿਰੇ ਤੋਂ ਬਣਾਉਣਾ ਪੈ ਗਿਆ ਵਿਚਾਰਿਆਂ ਨੂੰ। ਇਦਾਂ ਬਰਬਾਦੀ ਹੋਈ। ਉਹ ਅਗਲੇ ਪਾਸੇ ਬੜਾ ਤਕੜਾ ਇੱਕ ਬੋਰਡ ਹੈ। ਉੱਥੇ ਵੱਡਾ ਉੱਥੇ ਨਹੀਂ ਜਿੰਦਾ ਉੱਤੇ ਪਾਣੀ ਬੜਾ ਥਾਰ ਗਿਆ। ਅੱਛਾ ਉਦੋਂ ਨੂੰ ਉੱਥੇ ਵਾਦੀ ਫੈਮਿਲੀ ਪੂਰੀ ਉਹਨਾਂ ਜਗ੍ਹਾ ਕਾਫੀ ਖੁੱਲੀ ਹੈ। ਹਾਂ ਤੇ ਬਾਕੀ ਗੱਦਾ ਗੁੱਦਾ ਬਾਕੀ ਸਾਰੀ ਆਗੇ ਖੜੀ। ਤੂੰ ਉਹ ਚੌਲ ਦੇ ਆ? ਉਹ ਲਾ ਕੇ ਬਾਹਰ ਮਸੇਰੀ ਅੱਛਾ ਅੱਛਾ। ਤੇ ਉਹ ਫਿਰ ਕੇ ਉਹਨਾਂ ਨੂੰ ਕਿਵੇਂ ਪਹੁੰਚਾਈਏ? ਉੱਥੇ ਪਾਣੀ ਬੜਾ ਥਾਰ ਉਦੋਂ ਨਹੀਂ ਹੁੰਦਾ ਕੋਈ। ਅੱਛਾ ਉਧਰ ਪਾਣੀ ਬਹੁਤ ਡੂੰਘਾ ਜੀ ਉਸ ਡੇਰੇ ਤੇ, ਉਂਝ ਕਹਿੰਦੇ ਵੀ ਉੱਥੇ ਜੀ ਹੈਗੇ ਆ, ਪਰ ਐਸੇ ਇੰਨੇ ਡੂੰਘੇ ਪਾਣੀ ਤਾਂ ਅਸੀਂ ਨਹੀਂ ਨਾ ਜਾ ਸਕਦੇ। ਅੱਗੇ ਆਬਾਦੀ ਖਾਲੀ ਪਈ ਹੈ। ਚਲੋ ਇਸ ਆਬਾਦੀ ਦੇ ਵਿੱਚ ਅਸੀਂ ਦੇ ਕੇ ਨਾ ਇੱਥੇ ਆਪਾਂ ਹੁਣ ਵਿਹਲੇ ਹੋ ਜਾਣਾ। ਅੱਛਾ ਅੱਗੇ ਦੋ ਘਰ। ਬੜੇ ਪਰੇਸ਼ਾਨੀ ਬਣ ਗਈ ਜੀ। ਅਸੀਂ ਲੰਗਰ ਲੈ ਕੇ ਆਏ ਸੀਗੇ ਤੇ ਉਧਰੋਂ ਪਾਣੀ ਦਾ ਉਹ ਛਾਲ ਆ ਗਈ ਆ ਤੇ ਪਾਣੀ ਨੇ ਤਾਂ ਇੰਜ ਘੇਰ ਲਿਆ ਜਿਵੇਂ ਬੰਦੇ ਬੰਦੇ ਨੂੰ ਘੇਰਦੇ ਹੁੰਦੇ ਆ। ਇਧਰੋਂ ਪਾਣੀ ਚੜ੍ਹ ਆਇਆ ਜੀ ਤੇ ਉਹ ਅਗਲੇ ਪਾਸੇ ਦੇਖੋ ਜੀ ਇਧਰੋਂ ਹੀ ਪਾਣੀ ਚੜ੍ਹ ਆਇਆ। ਤੇ ਰੱਬ ਖੈਰ ਸੁੱਖ ਰੱਖੇ ਜੀ। ਹੁਣ ਅਸੀਂ ਕਾਹਲੀ ਨਾਲ ਪਿਛਾਂ ਜਾਣਾ ਵੀ ਪਾਣੀ ਚੜ੍ਹਨ ਤੋਂ ਪਹਿਲਾਂ ਪਹਿਲਾਂ ਖੈਰੀ ਸਲਾਮਤੀ। ਇੱਕ ਆਬਾਦੀ ਰਹਿ ਗਈ ਆ, ਆਹੀ ਆਬਾਦੀ। ਇਸ ਤੋਂ ਅੱਗੇ ਤੁਰੋ ਫਿਰ ਯਾਰ, ਜਿਹੜੀ ਵੀ ਅੱਗੇ ਆਪਾਂ ਦੇ ਕੇ ਤੇ ਮੁੜਨਾ ਹੈ। ਕੋਈ ਆ ਦੇਖੀਆਂ ਕਿਵੇਂ ਡੇਰਾ ਉਜੜਿਆ। ਹਾਂ ਉਹ ਦੱਸੋ ਦੇ ਨਾ ਕਿੱਦਾਂ ਦਿਲ ਨੂੰ ਹੌਲ ਪੈਂਦਾ ਦੇਖ ਕੇ ਡੇਰੇ ਡਿੱਗੇ ਹੋਏ। ਆਹ ਵਿਚਾਲਿਓ ਪਾਣੀ ਦਿਖਾਇਓ ਜੀ। ਆ ਸਾਡੇ ਖਲੋਤਿਆਂ ਆਂਦਿਆਂ ਆਂਦਿਆਂ ਪਾਣੀ ਆ ਗਿਆ, ਦਰਿਆ 'ਚੋਂ ਪਾਣੀ ਆ ਗਿਆ। ਹੁਣ ਜੀ ਇਦਾਂ ਕਰਨਾ, ਅਸੀਂ ਜਿੱਥੇ ਅਸੀਂ ਜਿਹੜੇ ਰਾਹ ਦੇ ਉੱਤੇ ਦੇਗਾਂ ਪਕਾਈਆਂ ਸੀ ਨਾ, ਉੱਥੇ ਅਸੀਂ ਪਾ ਕੇ ਨਾ ਲਿਫਾਫਿਆਂ ਦੇ ਵਿੱਚ, ਇੱਥੇ ਮੁੰਡਾ ਸਾਰੇ ਥੇ ਹਾਂ ਉੱਥੇ ਦੇ ਮੁੰਡਿਆਂ ਉੱਥੇ ਅਸੀਂ ਰੱਖ ਦਾਂਗੇ। ਜਿਹੜਾ ਉੱਥੋਂ ਕੋਈ ਮਾਂ ਭੈਣ ਨੰਗੀ ਜਾਂ ਕੋਈ ਭਾਈ ਨੰਗਿਆ ਕਰੂਗਾ ਨਾ, ਉਹਨੂੰ ਉਹ ਚੱਕ ਕੇ ਦੇ ਦਿਆ ਕਰਨਗੇ। ਕੁੱਤੇ ਵਿਚਾਰੇ ਭੁੱਖੇ ਆ ਜੀ, ਪਤਾ ਨਹੀਂ ਕਿਹੜੇ ਟਾਈਮ ਦੀ ਰੋਟੀ ਖਾਧੀ ਇਹਨਾਂ ਨੇ। ਕੁੱਤੇ ਚੌਲ ਖਾਂਦੇ ਨਹੀਂ ਹੁੰਦੇ, ਚੌਲ ਕੁੱਤਿਆਂ ਦੀ ਖੁਰਾਕ ਨਹੀਂ ਹੈਗੀ।
ਪਰ ਉਹ ਮਜਬੂਰੀ ਨੂੰ ਖਾਣਾ ਪੈਂਦਾ ਜਿਹੜੀ ਛੱਲ ਲੱਭੀ। ਪਾਣੀ ਦੀਆਂ ਇਦਾਂ ਛੱਲਾਂ ਬਣਦੀਆਂ ਵੀ ਜਿੱਦਾਂ ਡੂੰਘੇ ਪਾਣੀ 'ਚ ਨਹੀਂ ਬਣਦੀਆਂ, ਇਦਾਂ ਪਾਣੀ ਡਰਾਉਂਦਾ, ਜਿੱਦਾਂ ਬੰਦਾ ਨਹੀਂ ਕਿਸੇ ਬੰਦੇ ਨੂੰ ਦਬਕੇ ਮਾਰਦਾ ਡਰਾਉਂਦਾ, ਇਦਾਂ ਪਾਣੀ ਡਰਾ ਰਿਹਾ, ਜਿੱਦਾਂ ਗਾਂਹ ਤੁਰ ਰਿਹਾ ਨਾ ਇਦਾਂ। ਹਾਂ ਦਿਲ ਡੁੱਬਦਾ ਇਦਾਂ ਦੇਖ ਕੇ। ਫਿਰ ਅੱਲਾ ਮਾਫੀ ਦੇਵੇ, ਹੈ ਵੀ ਡਰਨ ਵਾਲੀ ਗੱਲ ਹੀ ਆ। ਸਵੇਰੇ ਕਹਿੰਦੇ ਇੱਥੇ ਕਿਸੇ ਬੀਬੀ ਨੂੰ ਸੱਪ ਵੀ ਲੜਿਆ, ਅੱਲਾ ਨੂੰ ਪਿਆਰੀ ਹੋ ਗਈ। ਇੱਥੇ ਮੁੰਡਾ ਗੱਲ ਕਰਦਾ। ਅਸਲ 'ਚ ਗੱਲ ਇਦਾਂ ਹੋਈ ਨਾ ਕਿ ਬੰਦੇ ਫਸ ਗਏ ਦੋ ਗੱਲਾਂ 'ਚ। ਇੱਥੇ ਬੇੜੀ ਤੁਰਨੀ, ਬੇੜੀ ਜਿਹੜੀ ਹੈ ਨਾ ਉਹ ਤੁਰ ਨਹੀਂ ਸਕਦੀ। ਬੇੜੀ ਵਾਸਤੇ ਪਾਣੀ ਸੜਕ ਇੱਥੇ ਅੱਗੇ ਤੁਰਦੀ ਰਹੀ ਹੈ ਬੇੜੀ, ਇੱਥੇ ਪਾਣੀ ਸੀ ਤੇ ਬੇੜੀ ਤੁਰਦੀ ਸੀ। ਐਡਾ ਐਡਾ ਪਾਣੀ ਸੀ ਨਾ ਉਦੋਂ ਬੇੜੀ ਇਸ ਸੜਕ ਦੇ ਉੱਤੇ ਜਾਂਦੀ ਸੀ ਤੇ ਪਿੰਡਾਂ ਪੁੰਡਾਂ 'ਚੋਂ ਬੰਦੇ ਕੱਢਦੀ ਸੀ। ਹੁਣ ਉਹ ਬੇੜੀ ਦਾ ਇੱਥੇ ਪਾਣੀ ਨਹੀਂ, ਸੱਜੇ ਖੱਬੇ ਪਾਣੀ, ਉੱਥੇ ਬੇੜੀ ਨਹੀਂ ਜਾ ਸਕਦੀ ਤੇ ਉਹ ਤਾਂ ਕਰਕੇ ਫਿਰ ਬੰਦੇ ਫਸ ਗਏ। ਤੁਰ ਕੇ ਜਾਣਾ, ਤੁਰ ਕੇ ਆਣਾ, ਬੜਾ ਔਖਾ ਹੋ ਗਿਆ ਕੰਮ। ਇੱਕ ਵਾਰੀ ਦਰਿਆ ਲਾਗੇ ਆ ਗਿਆ, ਕਹਿ ਲਓ ਵੀ ਅਖੀਰਲੀ ਆਬਾਦੀ ਸੀ ਜਿੱਥੇ ਅਸੀਂ ਇਹ ਲੰਗਰ ਪਹੁੰਚਾਉਣਾ ਸੀ। ਲੰਗਰ ਪਹੁੰਚਾਤਾ ਤੇ ਹੁਣ ਗਾਂਹ ਤੁਸੀਂ ਵੇਖੋ ਵੀ ਪਾਣੀ ਨਾ ਮਿੰਟ ਨਾਲ ਪਾਣੀ ਵੱਧ ਰਿਹਾ। ਅੱਗੇ ਇੱਥੇ ਇੱਕ ਬਾਬਾ ਜੀ ਸੀ ਇੱਕ ਆਬਾਦੀ ਦੇ ਵਿੱਚ, ਉਹਨਾਂ ਨੇ ਨਾ ਇੱਕ ਡੱਕਾ ਕੱਢਿਆ ਜਦੋਂ ਅਸੀਂ ਆਏ ਆ, ਤੇ ਉਹ ਕਹਿੰਦਾ ਵੀ ਪੁੱਤ ਹੁਣ ਮੈਂ ਤੈਨੂੰ ਦੱਸੂਗਾ ਵੀ ਪਾਣੀ ਵਧਿਆ ਕਿ ਘਟਿਆ। ਅੱਛਾ, ਜਦੋਂ ਉਹ ਦੇਗਾਂ ਪੱਕੀਆਂ ਨਾ ਤੇ ਮੇਰੇ ਐਵੇਂ ਦਿਮਾਗ 'ਚ ਆ, ਮੈਂ ਚੇਤਿਆ, ਮੈਂ ਕਿਹਾ ਬਾਬਾ ਵੀ ਕੀ ਬਣਿਆ ਪਾਣੀ ਦਾ। ਬਾਬੇ ਨੇ ਜਾ ਕੇ ਦਿਖਾਇਆ ਡੱਕਾ ਡੁੱਬਿਆ ਪਿਆ। ਕਹਿੰਦਾ ਪੁੱਤ ਛੱਲ ਆ ਗਈ ਹੈ, ਮਗਰੋਂ ਕਹਿੰਦਾ ਛੱਲ ਆ ਗਈ ਆ। ਇਹ ਮੀਂਹ ਨਾਲ ਇੰਨਾ ਪਾਣੀ ਨਹੀਂ ਵੱਧਦਾ, ਮਗਰੋਂ ਛੱਲ ਆਈ ਆ। ਇਹ ਤੁਹਾਡਾ ਕੀ ਨਾਮ ਹੈ ਜੀ? ਮੁਹੰਮਦ। ਇਹ ਕਿਵੇਂ ਤਜਰਬਾ ਬਗੈਰ ਜਾਲ ਤੋਂ? ਯਾਰ ਮੱਛੀ ਅੱਜ ਤੱਕ ਅਸੀਂ ਨਹੀਂ ਫੜ। ਪਹਿਲੇ ਤਾਂ ਭਾਈ ਹੋਰੀ ਆਏ ਤਾਂ ਹੁਣ ਬਾਹਰ। ਅੱਛਾ, ਤੇ ਨਹੀਂ ਉਹ ਫਿਰ ਇਹ ਹੱਥ 'ਚ ਤਿਲਕਦੀ ਨਹੀਂ, ਕੋਈ ਤਜਰਬੇ ਦੀ ਗੱਲ ਆ। ਤੇ ਅੱਛਾ ਮੇਰੀ ਗੱਲ ਸੁਣ, ਤੂੰ ਕੱਲਾ ਜਾਣਾ ਇੱਥੇ ਫਿਰਦਾ? ਨਹੀਂ ਭਾਈ ਹੋਰੀ ਆਏ ਚਲੇ ਗਏ ਤੂੰ ਵੀ ਚੱਲ ਜਾ ਯਾਰ, ਯਾਰ। ਪਾਣੀ ਵੱਧ ਰਿਹਾ ਤੇ ਜਿਉਂਦਾ ਵਸਦਾ ਰਹਿ। ਹੈ ਹਾਂਜੀ, ਅਸੀਂ ਨਾ ਜੀ ਲੰਗਰ ਲੈ ਕੇ ਪਹੁੰਚੇ ਆ ਇੱਕ ਡੇਰੇ ਦੇ ਉੱਤੇ। ਸਾਨੂੰ ਦੂਰੋਂ ਵੇਖ ਕੇ ਨਾ ਆ ਬਾਈ ਬੈਠਾ, ਦੂਰੋਂ ਵੇਖ ਕੇ ਉਹਨੇ ਸਦਾਈਆਂ ਸੋਡੇ ਦੀਆਂ ਬੋਤਲਾਂ ਤੇ ਆ ਬਿਸਕੁਟ ਸਾਡੇ ਵਾਸਤੇ ਸਦਾ ਕੇ ਬੈਠਾ ਤੇ ਚਾਹ ਪੱਕਦੀ ਪਈ ਆ। ਬਈ ਮੈਂ ਕਹਿੰਦਾ ਕਿਸੇ ਕਿਸੇ ਥਾਂ ਤੇ ਜਾ ਕੇ ਨਾ ਤਾਂ ਉਂਝ ਹੀ ਬੰਦੇ ਨੂੰ ਚੁੱਪ ਲੱਗ ਜਾਂਦੀ ਵੀ ਯਾਰ ਕੈਸੀ ਗੱਲ ਆ ਵੀ ਅਸੀਂ ਇਹਨਾਂ ਦੀ ਸੇਵਾ ਵਾਸਤੇ ਆਏ ਸੀ, ਇਹ ਸਾਡੀ ਸੇਵਾ ਨੂੰ ਲੱਗੇ। ਅਸੀਂ ਹੁਣ ਹਨੇਰਾ ਹੋ ਰਿਹਾ, ਜਿੱਥੇ ਤੱਕ ਅਸੀਂ ਲੰਗਰ ਪਹੁੰਚਾ ਸਕਦੇ ਸੀ, ਬਲਕਿ ਕਹਿੰਦੇ ਵੀ ਉੱਥੇ ਤੱਕ ਹੀ ਦੁਨੀਆ ਸੀ, ਗਾਂ ਹੈ ਨਹੀਂ। ਅੱਗੇ ਤਾਂ ਦਰਿਆ ਆ ਗਿਆ ਸੀ ਤੇ ਉੱਥੋਂ ਅਸੀਂ ਲੰਗਰ ਪਹੁੰਚਾ ਕੇ ਤੇ ਹੁਣ ਮੁੜ ਆਏ ਆ। ਤੇ ਜਿਹੜੀਆਂ ਹੁਣ ਦੇਗਾਂ ਬਚੀਆਂ ਉਹ ਡਾਲੇ 'ਚ ਰੱਖ ਕੇ ਨਾ ਤੇ ਇੱਥੇ ਲਾਗੇ ਜਿਹੜੇ ਹੈ ਡੇਰੇ ਡੰਡੇ ਜਿਨ੍ਹਾਂ ਦੇ ਵਿੱਚ ਪਾਣੀ ਵੜਿਆ, ਅਸੀਂ ਉੱਥੇ ਪਹੁੰਚਾ ਦਾਂਗੇ। ਫਿਰ ਹਨੇਰਾ ਹੋ ਜਾਣਾ। ਦੁਆਵਾਂ ਚੇਤੇ ਰੱਖਿਓ ਤੇ ਅਸੀਂ ਇਹਨਾਂ ਭਰਾਵਾਂ ਕੋਲ ਤੁਹਾਡੇ ਕੋਲ ਫਿਰ ਅਸੀਂ ਆਵਾਂਗੇ ਦੁਬਾਰਾ ਲਾਈਟਾਂ ਲੈ ਕੇ ਇਨਸ਼ਾਅੱਲਾ। ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ, ਬੜਾ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ ਸਾਰਿਆਂ ਨੂੰ। ਹਾਂ ਤੇ ਇਹੀ ਮੇਲ ਮਿਲਾਪ ਹੀ ਹੁੰਦਾ, ਹੋਰ ਕੀ ਨਹੀਂ। ਤੁਸੀਂ ਆਏ ਹੋ, ਤੁਹਾਡੇ ਦਮ ਨਾਲ ਰਹੇ। ਹਾਂ ਨਹੀਂ, ਬੜਾ ਸਾਥ ਦਿਆ ਇਹ ਬੰਦੇ। ਦੇਖ ਯਾਰ, ਇਹ ਲੰਗਰ ਲੈ ਕੇ ਆਪਦਾ ਘਰ ਜਾ ਸਕਦੇ ਸੀ, ਇਹਨਾਂ ਨੇ ਕਿਹਾ ਨਹੀਂ, ਸਾਨੂੰ ਨਹੀਂ ਪਤਾ। ਇਹਨਾਂ ਨੂੰ ਲੱਭ ਕੇ ਡੇਰੇ ਦੇ ਕੇ ਭਾਈ ਇੱਥੇ ਜਾਓ, ਇੱਥੇ ਪਹੁੰਚੋ, ਇੱਥੇ ਪਹੁੰਚੋ। ਇਹ ਗੱਲ ਹੁੰਦੀ ਆ, ਅਸਲ ਬੰਦਿਆਈ ਇਹ ਹੁੰਦੀ ਹੈ। ਤੇ ਜਿਉਂਦੇ ਵਾਸਤੇ ਰਹੋ ਜੀ। ਜਿਹਨੇ ਵੀ ਇਹ 'ਚ ਹਿੱਸਾ ਪਾਇਆ, ਰੱਬ ਦੀ ਜ਼ਾਤ ਉਹ ਕਬੂਲ ਕਰੇ ਤੇ ਰੱਬ ਦੀ ਜ਼ਾਤ ਉਹਦਾ ਅਜਰ ਦੇਵੇ। ਹਾਂ, ਉਹਦੀਆਂ ਰੱਬ ਸਖਿਆਈਆਂ ਕਰੇ, ਅਖਿਆਈਆਂ ਦੂਰ ਕਰੇ, ਸੁੱਖ ਦੇਵੇ। ਜਿਹੜੀ ਕੋਈ ਦਿਲ ਦੀ ਤਮੰਨਾ ਰੱਬ ਉਹਦੀ ਪੂਰੀ ਕਰੇ। ਅਸੀਂ ਇੱਥੇ ਪਾਣੀ 'ਚ ਬਹਿ ਕੇ ਉਹਨਾਂ ਵਾਸਤੇ ਦੁਆ ਕਰਦੇ ਹਾਂ ਵੀ ਰੱਬਾ ਉਹ ਜੋ ਕਿਸੇ ਦੀ ਦਿਲ ਦੀ ਤਮੰਨਾ ਨਾ ਉਹ ਪੂਰੀ ਕਰ ਦੀ। ਬੜੀ ਮਿਹਰਬਾਨੀ ਉਹਦੇ ਵਾਸਤੇ।